ਨਾਲ ਉਹ ਡਰਾਈਵਰ ਵੀਰ ਵੀ ਮੌਜੂਦ ਆ ਜਿਹੜਾ ਉਸ ਸਮੇਂ ਗੱਡੀ ਚਲਾਉਂਦਾ ਸੀ। ਗੱਡੀ ਚਲਾਉਂਦੇ ਸਮੇਂ ਵੀਰ ਦੇ ਉੱਪਰ ਗੱਡੀ ਰੋਕ ਕੇ ਹਮਲਾ ਕੀਤਾ ਜਾਂਦਾ ਹੈ। ਸਾਨੂੰ ਤਾਂ ਜੀ ਉੱਥੇ ਚੰਦਾ ਲੈਣ ਦੇ ਖਾਤਰ ਰੋਕਿਆ ਜਾਂਦਾ ਜੀ। ਉੱਥੇ ਕੋਈ ਮੰਦਿਰ ਦੇ ਨਾਲ ਨਿਰਮਾਣ ਚੱਲਦਾ ਜੀ। ਉਹ ਪੁਜਾਰੀ ਹੈ ਜੀ। ਪੁਜਾਰੀ ਨੇ ਬੰਦੇ ਆਪਣੇ ਗੁੰਡੇ ਅਨਸਰ ਖੜਾਏ ਹੋਏ ਸੀ। ਤੇ ਕੋਈ ਨਿਮਰਤਾ ਸਹਿਤ ਉਹਨਾਂ ਨੇ ਕੋਈ ਬੇਨਤੀ ਨਹੀਂ ਕੀਤੀ ਹੈ ਕਿ ਨਿਮਰਤਾ ਸਹਿਤ ਬੇਨਤੀ ਕਰਦੇ ਤਾਂ ਅਸੀਂ ਦੇ ਵੀ ਦਿੰਦੇ। ਉਹਨਾਂ ਨੇ ਤਾਂ ਆ ਕੇ ਸਾਡੇ ਉੱਪਰ ਡੰਡੇ ਲੈ ਕੇ ਇੱਕ ਨਾ ਅਟੈਕ ਕਰਤੇ ਆ। ਜਿਕਣ ਸਾਡੇ ਕੋਲ ਤੇ ਸਾਰਾ ਕੁਝ ਲੁੱਟ ਕੇ ਹੀ ਲੈ ਕੇ ਜਾਣਾ ਹੁੰਦਾ ਜੀ। ਜੇ ਪੁਜਾਰੀ ਨੇ ਬੰਦੇ ਭੇਜੇ ਤਾਂ ਹੀ ਰੋਡ ਤੇ ਚੱਲ ਕੇ ਆਏ ਆ ਜੀ। ਨਹੀਂ ਕੌਣ ਆਉਂਦਾ ਜੀ ਇੱਕਣ ਉਹਦਾ ਡੰਡੇ ਲੈ ਕੇ ਆਏ ਖੜੇ ਸੀ। ਜਿਕਣ ਕਿਤੇ ਕਬਜ਼ਾ ਲੈਣਾ ਹੁੰਦਾ ਉਹਨਾਂ ਨੇ ਸਾਡੇ ਕੋਲ ਤੇ ਜੀ। ਜੇ ਮੈਂ ਨਾ ਗੱਡੀ ਉੱਥੇ ਤੇ ਭਜਾ ਕੇ ਲੈ ਕੇ ਆਂਦਾ ਤਾਂ ਅੱਜ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਜਾਨਾਂ ਚਲੇ ਜਾਂਦੀਆਂ ਸੀ। ਚੰਦਾ ਕਿੰਨਾ ਮੰਗਿਆ ਜਾਂਦਾ ਤੁਹਾਡੇ ਕੋਲ? ਚੰਦਾ ਦਾ ਮਤਲਬ ਇਹ ਨਹੀਂ ਹੈ ਜੀ ਮੰਗਣ ਦਾ। ਉਹਦਾ ਤਾਂ ਗੁੰਡੇ ਅਨਸਰ ਸੀ ਜੀ। ਉਹ ਤਾਂ ਐ ਕਹਿੰਦੇ ਵੀ ਜੋ ਵੀ ਹੈਗਾ ਸਾਨੂੰ ਦੇ ਦਿਓ ਤੁਸੀਂ ਬਸ। ਪਰ ਇਸ ਘਟਨਾ ਨੂੰ ਲੈ ਕੇ ਮੇਰਾ ਮਨ ਬਹੁਤ ਦੁਖੀ ਹੈ। ਹਲੇ ਇਸ ਗੱਲ ਦਾ ਮੈਂ ਅੱਗੇ ਵਾਸਤੇ ਕੋਈ ਜਵਾਬ ਨਹੀਂ ਫਿਲਹਾਲ ਦੇ ਸਕਦਾ। ਤੇ ਮੇਰੇ ਸਿਰ 'ਚ ਲੱਗੇ ਹੋਏ ਨੇ 3 ਟਾਂਕੇ। ਹਾਂ ਜੀ, ਤੇ ਇੱਕ ਬਜ਼ੁਰਗ ਨੇ ਉਹਨਾਂ ਦੇ ਮੱਥੇ 'ਚ ਲੱਗੀ ਹੋਈ ਹੈ ਸੱਟ। ਉਹਨਾਂ ਨੇ ਜਦੋਂ ਇੱਕ ਦੂਜੇ ਨੂੰ ਬੁਲਾਉਣਾ ਸ਼ੁਰੂ ਕਰਤਾ ਜੀ, ਉਹਨਾਂ ਦੀ ਜਨਾਨੀਆਂ ਵੀ ਆ ਗਈਆਂ। ਜਨਾਨੀਆਂ ਵੀ ਉਹਨਾਂ ਨੇ ਵੀ ਡਲੇ ਮਾਰਨ ਲੱਗ ਗਏ ਸੀ ਸਾਡੇ ਜੀ। ਉਹ ਤੇ ਬੰਦਾ ਆ ਗਿਆ ਬਾਂਸ ਬੂੰਸ ਚੱਕ ਕੇ 100 ਦੇ ਕਰੀਬ ਜੀ। ਨਾਲ ਇੱਕ ਬਸਤੀ ਸੀਗੀ, ਉੱਥੋਂ ਬੰਦਾ ਆ ਗਿਆ। ਕੋਈ ਡੰਡਾ ਚੱਕੀ ਆ ਰਿਹਾ, ਕੋਈ ਬਾਂਸ ਚੱਕੀ ਆ ਰਿਹਾ। ਡੰਡੇ ਛੋਟੇ ਲੈ ਕੇ ਤਾਂ ਗੁੰਡਾ ਹੀ ਟੈਕਸ ਮਿਲਦਾ। ਸੰਗ ਡੰਡੇ ਲੈ ਕੇ ਕੋਈ ਚੰਦਾ ਤਾਂ ਨਹੀਂ ਆਪਾਂ ਕਰਾ ਸਕਦੇ ਹੈਗੇ। ਉੱਥੇ ਵੀ ਕੱਢਿਆ ਹੁੰਦੇ 100 ਉਹਨਾਂ ਨੂੰ ਵੀ ਦੇ ਦਿੰਦੇ। 100 200 400 ਜੋ ਵੀ ਹੈ ਤਾਂ 500 ਦੇ ਦਿੰਦੇ ਤਾਂ ਕੀ ਸੀਗਾ। ਅਸੀਂ ਤਾਂ ਗਏ ਹੋ ਇਸੇ ਕੰਮ ਨੂੰ ਸੀਗੇ। ਪਰ ਗੁੰਡਾ ਟੈਕਸ ਕਰਕੇ ਸਾਨੂੰ ਉਹਨਾਂ ਨੂੰ ਦੇਣ ਦੀ ਸਾਡੀ ਮਤਲਬ ਆਤਮਾ ਨਹੀਂ ਮੰਨੀ। TV 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਸਮੇਂ ਦੇ ਦਰਮਿਆਨ ਸਿੱਖ ਸੰਗਤ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਸ੍ਰੀ ਹਜ਼ੂਰ ਸਾਹਿਬ ਅਤੇ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸੰਗਤ ਵੱਲੋਂ ਪੰਜਾਬ ਦੇ ਵਿੱਚੋਂ तमाम ਸੰਗਤ ਦਾ ਜਿਹੜਾ ਇਕੱਠ ਹੈ ਦਰਸ਼ਨ ਕਰਨ ਵਾਸਤੇ ਹਜ਼ੂਰ ਸਾਹਿਬ ਪਟਨਾ ਸਾਹਿਬ ਨੂੰ ਜਾਂਦਾ ਹੈ। ਪਰ ਪਰਤਦੇ ਸਮੇਂ ਉਹਨਾਂ ਦੇ ਉੱਪਰ ਸ਼ਰਾਰਤੀ ਬਿਰਤੀ ਦੇ ਲੋਕਾਂ ਦੇ ਵੱਲੋਂ ਬਿਹਾਰ ਦੇ ਵਿੱਚ ਆ ਕੇ ਹਮਲਾ ਕਰ ਦਿੱਤਾ ਜਾਂਦਾ ਹੈ। ਉਸ ਹਮਲੇ ਦੇ ਦਰਮਿਆਨ ਇੱਕ ਨਾਜ਼ੁਕ ਤਰ੍ਹਾਂ ਦੀਆਂ ਸੱਟਾਂ ਮਾਰੀਆਂ ਜਾਂਦੀਆਂ ਨੇ, ਲੁੱਟ-ਖਸੁੱਟ ਕੀਤੀ ਜਾਂਦੀ ਹੈ। ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਇਹ ਤੁਸੀਂ ਤਸਵੀਰਾਂ ਦੇ ਵਿੱਚ ਜੋ ਟਰੱਕ ਦੇਖ ਰਹੇ ਹੋ, ਇਹ ਉਹੀ ਟਰੱਕ ਹੈ ਜਿਸ ਟਰੱਕ ਦੇ ਉੱਪਰ ਸੰਗਤ ਜਾਂਦੀ ਹੈ ਔਰ ਸੰਗਤ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ। ਤਾਂ ਇਹ ਸਭ ਤੋਂ ਪਹਿਲਾਂ ਨੌਜਵਾਨ ਦਿਖਾਉਣਾ ਚਾਹਾਂਗਾ। ਇਹ ਵੀ ਨੌਜਵਾਨ ਪਟਨਾ ਸਾਹਿਬ ਜਾਂਦਾ ਹੈ ਦੀਦਾਰ ਕਰਨ ਵਾਸਤੇ। ਲੱਤਾਂ ਤੋਂ ਚੱਲ ਨਹੀਂ ਸਕਦਾ, ਪਰ ਇਸ ਨੌਜਵਾਨ ਦੇ ਉੱਪਰ ਵੀ ਬੁਰੇ ਤਰੀਕੇ ਦੇ ਨਾਲ ਉਹਨਾਂ ਸ਼ਰਾਰਤੀ ਬਿਰਤੀ ਦੇ ਲੋਕਾਂ ਦੇ ਵੱਲੋਂ ਤਸ਼ੱਦਦ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਬਾਬਾ ਜੀ ਦੇ ਨਾਲ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਸੱਜਣ ਸਿੰਘ ਹੈ ਜੀ। ਸੁਹਾਣਾ ਪਿੰਡ 78 ਸੈਕਟਰ ਦੇ ਵਿੱਚ ਮੈਂ 988 ਨੰਬਰ ਕੋਠੀ 'ਚ ਰਹਿਣਾ। ਸਭ ਤੋਂ ਪਹਿਲਾਂ ਸਵਾਲ ਹੈ ਜੀ, ਹਜ਼ੂਰ ਸਾਹਿਬ ਪਟਨਾ ਸਾਹਿਬ ਦੇ ਦੀਦਾਰ ਪਹਿਲੀ ਵਾਰ ਕਰਨ ਵਾਸਤੇ ਸੰਗਤ ਨੂੰ ਲੈ ਕੇ ਗਏ ਹੋ ਜਾਂ ਹਰ ਸਾਲ ਜਾਂਦੇ ਹੋ? ਅਸੀਂ ਜੀ 2012 ਤੋਂ ਇਹ ਮਤਲਬ ਆਪਣਾ ਦਸੌਂਦ ਇਸੇ ਤਰੀਕੇ ਨਾਲ ਕੱਢਦੇ ਹਾਂ ਕਿ ਸੰਗਤ ਨੂੰ ਮਤਲਬ ਪਟਨਾ ਸਾਹਿਬ ਹਜ਼ੂਰ ਸਾਹਿਬ ਦੇ ਦਰਸ਼ਨਾਂ ਦੀ ਸੇਵਾ। ਜਿਹੜੇ ਬੰਦੇ ਬਜ਼ੁਰਗ ਹੋ ਜਾਂਦੇ ਜਿਨ੍ਹਾਂ ਨੂੰ ਕੋਈ ਲਿਜਾ ਨਹੀਂ ਸਕਦਾ ਜਾਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੈ, ਉਹਨਾਂ ਨੂੰ ਅਸੀਂ ਫ੍ਰੀ ਸੇਵਾ ਇਹ ਮਤਲਬ ਦਰਸ਼ਨਾਂ ਦੀ ਕਰਾਉਂਦੇ ਹਾਂ। ਤੇ ਹਰ ਸਾਲ 3-4 ਗੱਡੀਆਂ ਲੈ ਕੇ ਅਸੀਂ ਜਾਂਦੇ ਹਾਂ। ਇਸ ਦਫਾ ਕਰੋਨਾ ਕਰਕੇ ਅਸੀਂ 2 ਗੱਡੀਆਂ ਲੈ ਗਏ ਸੀ, ਅੱਗੜ ਪਿਛੜ ਕਰਕੇ ਇਕੱਠੀਆਂ ਨਹੀਂ ਲੈ ਗਏ ਸੀਗੇ। ਇੱਕ ਗੱਡੀ ਅਸੀਂ 28 ਤਰੀਕ ਨੂੰ ਭੇਜੀ ਸੀ, ਇੱਕ ਇਹ ਸਾਡੀ ਗੱਡੀ 4 ਤਰੀਕ ਨੂੰ ਗਈ ਸੀਗੀ। ਤੇ 28 ਤਰੀਕ ਵਾਲੀ ਗੱਡੀ ਤਾਂ ਪਟਨਾ ਸਾਹਿਬ ਪਹੁੰਚ ਨਹੀਂ ਸਕੀ, ਉਹ ਰਸਤੇ ਰੇਵਾ ਤੇ ਹੀ ਮੁੜ ਆਈ ਸੀਗੀ। ਅਸੀਂ ਫਿਰ ਉੱਥੇ ਪਟਨਾ ਸਾਹਿਬ ਫੋਨ ਕਰਿਆ, ਉਹ ਕਹਿੰਦੇ ਵੀ ਤੁਸੀਂ ਨੰਦੇੜ ਸਾਹਿਬ ਜਾ ਕੇ ਪਟਨਾ ਸਾਹਿਬ ਫੋਨ ਕਰਿਆ, ਉਹ ਕਹਿੰਦੇ ਵੀ ਤੁਸੀਂ ਆ ਜਾਓ, ਕੋਈ ਐਸੀ ਗੱਲ ਨਹੀਂ ਹੈ। ਤਾਂ ਅਸੀਂ ਪਟਨਾ ਸਾਹਿਬ ਦਾ ਦਰਸ਼ਨਾਂ ਨੂੰ ਗਏ ਸੀਗੇ। ਜਿਹੜੀ ਪਹਿਲਾਂ ਗੱਡੀ ਜਾਂਦੀ ਹੈ ਉਹਦਾ ਨਾਮ ਪਹੁੰਚਣ ਦਾ ਕਾਰਨ ਕੀ ਰਿਹਾ?
ਉਹਦਾ ਨਾ ਪਹੁੰਚਣ ਦਾ ਕਾਰਨ ਇਹ ਸੀਗਾ, ਉਹਨਾਂ ਨੇ ਪਟਨਾ ਸਾਹਿਬ ਫੋਨ ਕਰਿਆ ਸੀਗਾ। ਉਹ ਕਹਿੰਦੇ ਵੀ ਪਟਨਾ ਸਾਹਿਬ ਕਰੋਨਾ ਕਰਕੇ ਬੰਦ ਕਰਤਾ ਫੰਕਸ਼ਨ, ਵੀ ਉੱਥੇ ਤੁਹਾਨੂੰ ਐਂਟਰੀ ਨਹੀਂ ਮਿਲਣੀ ਹੈ। ਉਹਨਾਂ ਨੇ ਫੋਨ ਕਰਿਆ ਹੋਣਾ ਉੱਥੇ ਕਿਸੇ ਨੂੰ, ਉਹ ਫਿਰ ਉਹ ਰਸਤੇ 'ਚੋਂ ਹੀ ਮੁੜਿਆ ਉਹ ਜੀ। ਸਾਡੇ ਨਾਲ ਉਹ ਡਰਾਈਵਰ ਵੀਰ ਵੀ ਮੌਜੂਦ ਆ ਜਿਹੜਾ ਉਸ ਸਮੇਂ ਗੱਡੀ ਚਲਾਉਂਦਾ ਸੀ। ਗੱਡੀ ਚਲਾਉਂਦੇ ਸਮੇਂ ਵੀਰ ਦੇ ਉੱਪਰ ਗੱਡੀ ਰੋਕ ਕੇ ਹਮਲਾ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਜਾਣਕਾਰੀ ਵਾਸਤੇ ਜਾਣਨਾ ਚਾਹਾਂਗਾ ਕੀ ਨਾਮ ਹੈ, ਕਿੱਥੋਂ ਦੇ ਰਹਿਣ ਵਾਲੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਤਜਿੰਦਰ ਸਿੰਘ ਹੈ ਜੀ, ਪਿੰਡ ਮਟੌਰ ਹੈ, ਸੈਕਟਰ 71 ਦੇ ਵਿੱਚ ਪੈਂਦਾ ਜੀ। ਪਹਿਲੀ ਵਾਰ ਗਏ ਸੀ ਪਟਨਾ ਸਾਹਿਬ ਹਜੂਰ ਸਾਹਿਬ ਜਾਂ ਹਰ ਸਾਲ ਜਾਂਦੇ ਹੋ? ਹਰੇਕ ਸਾਲ ਬਾਬਾ ਜੀ ਜਾਂਦੇ ਆ ਅਸੀਂ, ਸਾਨੂੰ 12-13 ਸਾਲ ਹੋ ਗਏ ਜੀ ਜਾਂਦਿਆਂ ਨੂੰ ਲਗਾਤਾਰ। ਹਾਂਜੀ ਹਾਂਜੀ। ਇਹ ਜਿਹੜੀ ਘਟਨਾ ਵਾਪਰਦੀ ਹੈ ਕਿੰਨੀ ਤਰੀਕ ਨੂੰ ਤੁਹਾਡੇ ਨਾਲ ਘਟਨਾ ਵਾਪਰਦੀ ਹੈ? ਦਿਨ ਦਾ ਸਮਾਂ ਸੀ, ਸ਼ਾਮ ਸੀ ਜਾਂ ਫਿਰ ਰਾਤ ਦਾ ਸਮਾਂ ਸੀ? ਦੁਪਹਿਰੇ 1 ਵਜੇ ਦਾ ਸਮਾਂ ਸੀ ਜੀ, 16 ਜਨਵਰੀ ਦੀ ਗੱਲ ਹੈ ਜੀ। ਤਾਂ ਜਿਹੜੇ ਲੋਕਾਂ ਦੇ ਵੱਲੋਂ ਤੁਹਾਡੇ ਉੱਪਰ ਹਮਲਾ ਕੀਤਾ ਜਾਂਦਾ ਹੈ, ਗੱਡੀ ਨੂੰ ਰੋਕਿਆ ਜਾਂਦਾ ਹੈ, ਤਾਂ ਉਹਨਾਂ ਲੋਕਾਂ ਦੇ ਵੱਲੋਂ ਰੋਕਣ ਦਾ ਕਾਰਨ ਕੀ ਰਿਹਾ? ਕਿਸ ਤਰੀਕੇ ਦੇ ਨਾਲ ਜਿਹੜਾ ਤੁਹਾਨੂੰ ਤੁਹਾਡੀ ਗੱਡੀ ਨੂੰ ਰੋਕਿਆ ਜਾਂਦਾ ਹੈ? ਸਾਨੂੰ ਤਾਂ ਜੀ ਉੱਥੇ ਚੰਦਾ ਲੈਣ ਦੇ ਖਾਤਰ ਰੋਕਿਆ ਜਾਂਦਾ ਜੀ। ਉੱਥੇ ਕੋਈ ਮੰਦਿਰ ਦੇ ਨਾਲ ਨਿਰਮਾਣ ਚੱਲਦਾ ਜੀ, ਉਹ ਪੁਜਾਰੀ ਹੈ ਜੀ। ਪੁਜਾਰੀ ਨੇ ਬੰਦੇ ਆਪਣੇ ਗੁੰਡੇ ਅਨਸਰ ਖੜਾਏ ਹੋਏ ਸੀ ਚੰਦਾ ਇਕੱਠਾ ਕਰਨ ਵਾਸਤੇ ਜੀ। ਨਹੀਂ, ਕੀ ਕਿਹਾ ਜਾਂਦਾ ਹੈ ਕਿ ਸਾਨੂੰ ਚੰਦਾ ਚਾਹੀਦਾ ਹੈ, ਪੈਸੇ ਦਿਓ? ਕਿਸ ਤਰੀਕੇ ਦੇ ਨਾਲ ਤੁਹਾਡੇ ਕੋਲੋਂ ਪੈਸੇ ਮੰਗੇ ਜਾਂਦੇ? ਇੱਕ ਤੇ ਹੁੰਦਾ ਹੈ ਕਿ ਸੰਗਤ ਰੂਪੀ ਵਿੱਚ ਜਿਹੜੀ ਉਗਰਾਹੀ ਕਹਿ ਦਿੰਦੇ ਆ ਕਿ ਬੜੇ ਨਿਮਰਤਾ ਸਹਿਤ ਗਰਾਈ ਮੰਗੀ ਜਾਂਦੀ ਹੈ, ਤਾਂ ਇੱਕ ਹੁੰਦਾ ਹੈ ਕਿ ਗੁੰਡਾ ਤਰੀਕੇ ਦੇ ਨਾਲ ਜਿਹੜੀ ਗੁੰਡਾਗਰਦੀ ਕਰਕੇ ਪੈਸੇ ਮੰਗੇ ਜਾਂਦੇ ਆ। ਕਿ ਉਹ ਜਿਹੜੇ ਲੋਕ ਸੀ ਉਹਨਾਂ ਦਾ ਹੁਲੀਆ ਕਿਸ ਤਰ੍ਹਾਂ ਦੀ, ਕਿਸ ਤਰੀਕੇ ਦੇ ਨਾਲ, ਕਿਹੜਾ ਰਵੱਈਆ ਕੀਤਾ ਜਾਂਦਾ ਤੁਹਾਡੇ ਨਾਲ? ਉਹ ਸਾਰੇ ਮੋਨੇ ਸੀ ਜੀ, ਵਾਲ ਕੱਟੇ ਹੋਏ ਸੀ, ਉਹਨਾਂ ਦੇ ਹਿੰਦੂ ਧਰਮ ਦੇ ਲੱਗਦੇ ਸੀ ਦੇਖਣ ਨੂੰ। ਤੇ ਕੋਈ ਨਿਮਰਤਾ ਸਹਿਤ ਉਹਨਾਂ ਨੇ ਕੋਈ ਬੇਨਤੀ ਨਹੀਂ ਕੀਤੀ ਹੈ ਕਿ ਨਿਮਰਤਾ ਸਹਿਤ ਬੇਨਤੀ ਕਰਦੇ ਤਾਂ ਅਸੀਂ ਦੇ ਵੀ ਦਿੰਦੇ। ਅਸੀਂ ਤਾਂ ਯਾਤਰਾ ਜਾਂਦੇ ਹਾਂ, ਸੇਵਾ ਕਰਨ ਜਾਂਦੇ ਹਾਂ ਜੀ, ਪਾ ਦਿੰਦੇ। ਉਹਨਾਂ ਨੇ ਤਾਂ ਆ ਕੇ ਸਾਡੇ ਉੱਪਰ ਡੰਡੇ ਲੈ ਕੇ ਇੱਕ ਨਾ ਅਟੈਕ ਕਰਤੇ ਆ, ਜਿਕਣ ਸਾਡੇ ਕੋਲ ਤੇ ਸਾਰਾ ਕੁਝ ਲੁੱਟ ਕੇ ਹੀ ਲੈ ਕੇ ਜਾਣਾ ਹੁੰਦਾ ਜੀ। ਚੰਦਾ ਨਹੀਂ ਮੰਗ ਰਹੇ ਤੇ ਉਹ ਸਾਡੇ ਕੋਲ ਲੁੱਟਣੇ ਆਏ ਤੇ ਕਿਸਮ ਦੇ ਜੀ। ਕਿ ਉਹਦੇ ਨਾਲ ਕੋਈ ਮੰਦਿਰ ਦਾ ਜਿਹੜਾ ਪ੍ਰਬੰਧਕ ਜਾਂ ਉੱਥੋਂ ਦਾ ਜਿਹੜਾ ਪੁਜਾਰੀ ਸੀ ਉਹ ਵੀ ਨਾਲ ਸੰਬੰਧਿਤ ਸੀ, ਉਹ ਵੀ ਉਹਨਾਂ ਦੇ ਵਿੱਚ ਸ਼ਾਮਲ ਸੀ? ਹਾਂਜੀ ਹਾਂਜੀ, ਬਿਲਕੁਲ ਸ਼ਾਮਲ ਸੀ। ਉਸੇ ਦੇ ਸਿਰ ਕਰਕੇ ਤਾਂ ਸਾਰਾ ਕੰਮ ਹੋ ਰਿਹਾ ਸੀ। ਜੇ ਪੁਜਾਰੀ ਨੇ ਬੰਦੇ ਭੇਜੇ ਤਾਂ ਹੀ ਰੋਡ ਤੇ ਚੜ ਕੇ ਆਏ ਆ ਜੀ, ਨਹੀਂ ਕੌਣ ਆਉਂਦਾ ਜੀ। ਇੱਕਣ ਉਹਦਾ ਡੰਡੇ ਲੈ ਕੇ ਆਏ ਖੜੇ ਸੀ, ਚਿਕਨ ਕਿਦੀ ਕਬਜ਼ਾ ਲੈਣਾ ਹੁੰਦਾ ਉਹਨਾਂ ਨੇ ਸਾਡੇ ਕੋਲ ਤੇ ਜੀ। ਕੋਈ ਉਹਨਾਂ ਦੇ ਕੋਲ ਮਾਰੂ ਹਥਿਆਰ ਵੀ ਸੀ, ਕੋਈ ਦਾਤਰ ਵਗੈਰਾ ਜਾਂ ਇਸ ਤਰ੍ਹਾਂ ਦਾ ਕੁਝ ਹਥਿਆਰ ਸੀਗਾ? ਨਹੀਂ ਵਾਹਿਗੁਰੂ ਜੀ, ਇਹ ਜਿਹਾ ਕੁਝ ਨਹੀਂ ਦਿਖਿਆ, ਬਸ ਡੰਡੇ ਛੋਟੇ ਰੋੜੇ ਪੱਥਰ ਸਾਨੂੰ ਦਿਖੇ ਆ ਵੱਜਦੇ ਸਾਡੇ ਸੰਗਤ ਦੇ ਉੱਪਰ, ਜਿਹੜਾ ਉਹਨਾਂ ਨੇ ਵਾਰ ਕੀਤਾ। ਜੇ ਮੈਂ ਨਾ ਗੱਡੀ ਉੱਥੇ ਤੇ ਭਜਾ ਕੇ ਲੈ ਕੇ ਆਂਦਾ ਤਾਂ ਅੱਜ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਜਾਨਾਂ ਚਲੇ ਜਾਂਦੀਆਂ ਜੀ। ਜਿਹੜਾ ਉਹਨਾਂ ਦਾ ਗੱਡੀ ਰੋਕਣ ਦਾ ਤਰੀਕਾ ਸੀ ਤੁਹਾਡੇ ਕੋਲ, ਇੱਕ ਤੇ ਹੁੰਦਾ ਕਿ ਕਿਸੇ ਤੋਂ ਕੋਈ ਲਿਫਟ ਲੈਣੀ ਹੋਵੇ ਉਸ ਤਰੀਕੇ ਦੇ ਨਾਲ ਗੱਡੀ ਰੋਕੀ ਜਾਂਦੀ ਹੈ, ਇੱਕ ਹੁੰਦਾ ਹੈ ਕਿ ਕੋਈ ਚੀਜ਼ ਅੱਗੇ ਲਗਾ ਕੇ ਉਹ ਗੱਡੀ ਰੋਕੀ ਜਾਂਦੀ ਹੈ। ਤਾਂ ਤੁਹਾਡੇ ਕੋਲੋਂ ਤੁਹਾਡੇ ਸਾਹਮਣੇ ਕਿਸ ਤਰੀਕੇ ਦੇ ਨਾਲ ਜਿਹੜਾ ਸੀ ਉਹਨਾਂ ਦਾ ਵਰਤਾਓ ਕੀਤਾ ਜਾਂਦਾ ਹੈ? ਪਹਿਲਾਂ 1 ਲੱਖ ਤੋਂ ਮੂਹਰੇ ਆਏ ਜੀ, ਜਦੋਂ ਮੈਂ ਗੱਡੀ ਨਹੀਂ ਰੋਕੀ ਉਹਨਾਂ ਕੋਲ ਤਾਂ ਇੱਕ ਟੈਂਪੂ ਖੜਿਆ ਸੀ ਜੀ। ਟੈਂਪੂ ਉਹਨਾਂ ਨੇ 1 ਲੱਖ ਗੱਡੀ ਦੇ ਮੂਹਰੇ ਕਰਤਾ ਜੀ, ਜਿਸ ਕਰਕੇ ਐਮਰਜੈਂਸੀ ਬ੍ਰੇਕ ਲਾਣੀ ਪੈ ਗਈ। ਬ੍ਰੇਕ ਲਾਈ, ਸੰਗਤ ਇੱਕ ਦੂਏ ਦੇ ਵਿੱਚ ਆਪਸ 'ਚ ਵੱਜੀ। ਉਹ ਦੇਖਿਆ ਵੀ ਪਤਾ ਨਹੀਂ ਕੀ ਗੱਲ ਹੋ ਗਈ। ਜਦੋਂ ਦੇਖਿਆ ਉਹਨਾਂ ਨੇ ਜੀ ਮੈਨੂੰ ਥੱਲੇ ਹੱਥੋਂ ਪਾਈ ਮੇਰੇ ਨਾਲ ਕਰਦੇ ਆ, ਸੰਗਤ ਨੇ ਮੇਰੀ ਨੇ ਦੇਖ ਕੇ ਬਚਾਅ ਕਰਨੇ ਦੇ ਕਾਰਨ ਨੀਚੇ ਆਏ ਜੀ ਉਤਰ ਕੇ। ਜਦੋਂ ਨੀਚੇ ਆਇਆ ਤਾਂ ਸੰਗਤ ਦੇ ਉੱਪਰ ਉਹਨਾਂ ਨੇ ਹਮਲਾ ਬੋਲਤੇ ਆ ਜੀ। ਚੰਦਾ ਕਿੰਨਾ ਮੰਗਿਆ ਜਾਂਦਾ ਤੁਹਾਡੇ ਕੋਲੋਂ? ਚੰਦਾ ਦਾ ਮਤਲਬ ਹੀ ਨਹੀਂ ਹੈ ਜੀ ਮੰਗਣ ਦਾ, ਉਹਦਾ ਤਾਂ ਗੁੰਡੇ ਅਨਸਰ ਸੀ ਜੀ। ਚੰਦੇ ਵਾਲਾ ਦਾ ਮਤਲਬ ਨਹੀਂ ਹੈਗਾ ਵੀ ਕੋਈ 10-20 ਰੁਪਏ ਮੰਗਣਾ। ਹਾਂਜੀ ਹਾਂਜੀ, ਉਹ ਤਾਂ ਐ ਕਹਿੰਦੇ ਵੀ ਜੋ ਵੀ ਹੈਗਾ ਸਾਨੂੰ ਦੇ ਦਿਓ ਤੁਸੀਂ ਬਸ। ਇਸ ਹਮਲੇ ਦੇ ਦਰਮਿਆਨ ਸੰਗਤ ਦੇ ਉੱਪਰ ਜਾਂ ਉਹ ਜਿਹੜੇ ਦੂਜੀ ਧਿਰ ਸੀ ਜਿਹਨੂੰ ਅਸੀਂ ਗੁੰਡਾ ਕਹਿ ਸਕਦੇ ਹਾਂ, ਉਹਨਾਂ ਦੇ ਉੱਪਰ ਕਿਸੇ ਦੇ ਉੱਪਰ ਸੱਟਾਂ ਲੱਗਦੀਆਂ, ਕਿਸੇ ਦੇ ਸਰੀਰ ਦੇ ਉੱਪਰ? ਨਹੀਂ ਜੀ ਵਾਹਿਗੁਰੂ ਜੀ, ਉਹਨਾਂ ਦੇ ਕਿਸੇ ਦੇ ਸੱਟਾਂ ਨਹੀਂ ਵੱਜੀਆਂ, ਸਾਡੇ ਸੰਗਤ ਦੇ ਸੱਟਾਂ ਵੱਜੀਆਂ ਵੀ, ਟਾਂਕੇ ਲੱਗੇ ਹੋਏ ਆ। ਆ ਮੁੰਡਾ ਖੜਿਆ ਇਹਦੇ ਵੀ ਸਿਰ 'ਚ ਟਾਂਕੇ ਲੱਗੇ ਹੋਏ ਆ। ਆ ਬਜ਼ੁਰਗ ਖੜੇ ਆ ਜੀ, ਇਹਨਾਂ ਦੇ ਵੀ ਸਿਰ 'ਚ ਮੱਥੇ 'ਚ ਟਾਂਕੇ ਲੱਗੇ ਹੋਏ ਆ ਜੀ। ਤੇ ਹੋਰ ਕਈ 4-5 ਜਣੇ ਜਿਨ੍ਹਾਂ ਦੇ ਮੇਜਰ ਸੱਟਾਂ ਵੱਜੀਆਂ ਹੋਈਆਂ ਜੀ। ਇਹਦੇ ਵਿੱਚ ਔਰਤਾਂ ਵੀ ਸ਼ਾਮਲ ਸੀ ਜਾਂ ਇਕੱਲੇ ਵਿਅਕਤੀ ਸੀ? ਹਾਂਜੀ ਹਾਂਜੀ, ਸਾਡੇ ਸੰਗਤ ਦੇ ਵਿੱਚ 20 ਬਜ਼ੁਰਗ ਲੇਡੀ ਸੀ ਜੀ, ਬਾਕੀ 40 ਹਾਂਜੀ 40 ਜੈਂਟਸ ਜੀ, ਬਜ਼ੁਰਗ ਜੀ। ਫਿਰ ਉੱਥੋਂ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਸੀ ਉਹਨਾਂ ਦੇ ਨਾਲ ਤਾਲਮੇਲ ਕਿਵੇਂ ਹੁੰਦਾ ਹੈ ਕਿ ਇਹਨਾਂ ਜਿਹੜੇ ਸ਼ਰਾਰਤੀ ਲੋਕ ਨੇ ਇਹਨਾਂ ਦੇ ਉੱਪਰ ਕਾਰਵਾਈ ਕਰਨ ਵਾਸਤੇ? ਅਸੀਂ ਤਾਂ ਵਾਹਿਗੁਰੂ ਜੀ ਉੱਥੇ ਪਟਨਾ ਸਾਹਿਬ ਫੋਨ ਕੀਤਾ ਜੀ। ਪਟਨਾ ਸਾਹਿਬ ਦਾ ਸਾਡੇ ਕੋਲ ਨੰਬਰ ਸੀ, ਉਹ ਵੀ ਤਾਂ ਨੰਬਰ ਆ ਗਿਆ ਸਾਡੇ ਕੋਲ ਕਿ ਕਰੋਨਾ ਕਰਕੇ ਗਾਈਡਲਾਈਨ ਚੱਲ ਰਹੀ ਸੀ, ਪਹਿਲਾਂ ਮਨਾ ਕਰ ਰਹੇ ਸੀ ਆਉਣ ਨੂੰ ਉਹ। ਤੇ ਫਿਰ ਚਲੋ ਅਸੀਂ ਦੁਬਾਰਾ ਫੋਨ ਕੀਤਾ ਹਜੂਰ ਸਾਹਿਬ ਤੇ ਚੱਲਣ ਲੱਗਿਆ ਨੇ, ਤੇ ਉਹਨਾਂ ਨੇ ਸਾਨੂੰ ਕਹਿ ਦਿੱਤਾ ਵੀ ਤੁਸੀਂ ਆ ਜਾਓ ਜੀ, ਖੁੱਲ੍ਹਾ ਤੁਹਾਡੇ ਵਾਸਤੇ। ਤਾਂ ਸਾਡੇ ਕੋਲ ਨੰਬਰ ਸੀ, ਨਹੀਂ ਸਾਡੇ ਕੋਲ ਤਾਂ ਉਹ ਵੀ ਕੋਈ ਨੰਬਰ ਨਹੀਂ ਸੀ ਜੀ।
ਪੁਲਿਸ ਪ੍ਰਸ਼ਾਸਨ ਦੇ ਜਿਹੜੇ ਬਿਹਾਰ ਦੇ ਅਧਿਕਾਰੀ ਸੀ ਉਹਨਾਂ ਦੇ ਵਿੱਚੋਂ ਐਸਐਸਪੀ ਦੇ ਨਾਲ, ਡੀਜੀਪੀ ਦੇ ਨਾਲ ਜਾਂ ਕਿਹਦੇ ਨਾਲ ਤੁਹਾਡਾ ਸੰਪਰਕ ਹੁੰਦਾ ਹੈ, ਜਾਂ ਫਿਰ ਸਿੱਧਾ ਪਟਨਾ ਸਾਹਿਬ ਤੋਂ ਰਾਬਤਾ ਕਾਇਮ ਕਰਕੇ ਜਿਹੜਾ ਉਹਨਾਂ ਨਾਲ ਸੰਪਰਕ ਬਣਾਇਆ ਜਾਂਦਾ ਹੈ? ਪਟਨਾ ਸਾਹਿਬ ਤੋਂ ਹੀ ਰਾਬਤਾ ਕਾਇਮ ਹੋਇਆ ਜੀ। ਉਹਨਾਂ ਨੇ ਭੇਜੇ, ਐਸਐਸਪੀ ਆਏ ਸੀ ਉੱਥੇ, ਉਹਨਾਂ ਨੇ ਪਰਚਾ ਕੀਤਾ। ਹਾਂਜੀ ਹਾਂਜੀ, ਉਹਨਾਂ ਨੇ 6 ਤਾਂ ਉਦਣੇ ਚੱਕ ਲਏ ਸੀ, ਤੇ ਹੁਣ ਹੌਲੀ ਹੌਲੀ ਅਸੀਂ ਵੀ ਫੋਨ ਕਰਕੇ ਪਤਾ ਕਰਦੇ ਹਾਂ ਜੀ, ਤੇ ਕਹਿੰਦੇ ਜੀ 20-21 ਬੰਦੇ ਉਹਨਾਂ ਨੇ ਚੱਕੇ ਪਏ ਜੀ, ਜਿਨ੍ਹਾਂ ਦੇ ਪਰਚਾ ਕੀਤਾ ਵਾ ਜੀ। ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਉਹ ਜਿਹੜੇ ਲੋਕ ਸੀ ਉਹਨਾਂ ਦਾ ਪਿਛੋਕੜ ਕ੍ਰਿਮੀਨਲ ਸੀ, ਉਹ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਅੰਜਾਮ ਦਿੰਦੇ ਸੀ, ਜਾਂ ਪਹਿਲੀ ਵਾਰ ਤੁਹਾਡੇ ਉੱਪਰ ਹੀ ਉਹਨਾਂ ਨੇ ਜਿਹੜਾ ਹਮਲਾ ਕੀਤਾ ਆ? ਇਹ ਜੀ ਤਾਂ ਜੀ ਅਜੇ ਕੋਈ ਗੱਲਬਾਤ ਨਹੀਂ ਉਹਨਾਂ ਨੇ ਸਾਨੂੰ ਦੱਸੀ ਜੀ। ਤੁਹਾਨੂੰ ਪਤਾ ਹੀ ਹੈ ਕੋਈ ਸਰਕਾਰੀ ਬੰਦਾ ਨਹੀਂ ਖੁੱਲ੍ਹ ਕੇ ਆਪਣੇ ਏਰੀਆ ਦੀ ਗੱਲ ਕਰਦਾ ਹੁੰਦਾ ਜੀ। ਜਿਹੜੀ FIR ਹੈ ਨਾ, ਜਿਹੜੀ FIR ਹੈ ਉਹਦੇ 'ਚ 11 ਬੰਦੇ ਦੇ 22 ਨਾਮ ਪੇਪਰ ਹੈ, ਤੇ 15 ਬੰਦਿਆਂ ਦੇ ਅਣਪਛਾਤੇ ਮਤਲਬ ਅਣਪਛਾਤੀ ਭੀੜ ਦੇ ਹੈ FIR ਦੇ ਵਿੱਚ। 11 ਬੰਦਿਆਂ ਦੇ ਉਹਨਾਂ ਦੇ ਨਾਮ ਬਾਈ ਨੇਮ ਹੈਗੇ ਤੇ ਉਹਨਾਂ ਨੇ 307 ਦੇ ਪਰਚੇ ਕਈ ਤਰ੍ਹਾਂਵਾਂ ਲਾ ਕੇ ਮਤਲਬ ਪਰਚੇ ਕੱਟੇ। FIR ਦੀ ਕਾਪੀ ਮੇਰੇ ਪਾ ਵੈਸੇ ਘਰ ਪਈ ਹੈਗੀ, ਮੈਂ ਲਿਆਉਣੀ ਭੁੱਲ ਗਿਆ। ਤੇ ਉੱਥੇ ਦੀ ਪ੍ਰੈਸ ਨੇ ਸਾਡੀ ਬੜੀ ਸਪੋਰਟ ਕਰੀ, ਤੇ ਪੁਲਿਸ ਦਾ DSP ਜਦੋਂ ਤੱਕ ਮਤਲਬ ਕੇਸ ਨਹੀਂ ਨਿਬੜਿਆ ਉੱਥੇ ਸਾਡੇ ਕੋਲ ਬੈਠਾ ਰਿਹਾ, ਤੇ ਸਾਨੂੰ 70-80 ਕਿਲੋਮੀਟਰ ਮਤਲਬ ਉਰੇ ਜਦੋਂ ਅਸੀਂ ਆਏ ਉਰੇ ਛੱਡ ਕੇ ਮਤਲਬ ਜੀਪ ਦੇ ਵਿੱਚ ਉਰੇ ਛੱਡ ਕੇ ਗਿਆ ਉਹ ਸਕਾਟ ਲਾ ਕੇ ਜੀ। ਤਾਂ ਬਾਬਾ ਜੀ ਜੇ ਗੱਲ ਕਰੀਏ ਇੱਕ ਹੋਰ ਜਾਣਕਾਰੀ ਵਾਸਤੇ ਜਾਣਨਾ ਚਾਹੁੰਦੇ ਕਿ ਜਿਹੜੀ ਜਗ੍ਹਾ ਦੇ ਉੱਪਰ ਤੁਹਾਡੇ ਉੱਪਰ ਹਮਲਾ ਕੀਤਾ ਜਾਂਦਾ ਉਹ ਕੋਈ ਜੰਗਲ ਬਿਆਬਾਨ ਸੀ, ਜਾਂ ਉੱਥੋਂ ਦੀ ਜਿਹੜੀ ਵਸੋਂ ਘੱਟ ਸੀ, ਜਾਂ ਫਿਰ ਕਿਹੜੀ ਜਗ੍ਹਾ ਦੇਖ ਕੇ ਹਮਲਾ ਕੀਤਾ ਜਾਂਦਾ? ਨੋਰਮਲ ਜਗ੍ਹਾ ਸੀ ਜੀ, ਉਹ ਸੜਕ ਦੇ ਕਿਨਾਰੇ ਇੱਕ ਗਣੇਸ਼ ਜੀ ਦੀ ਮੂਰਤੀ ਪਈ ਤੀ। ਉੱਥੇ ਮੇਰਾ ਖਿਆਲ ਹੈ, ਮੇਰਾ ਆਈਡੀਆ ਵੀ ਉਹਦਾ ਉਹ ਭੰਡਾਰਾ ਕਰਨੇ ਦੀ ਜਦੋਂ ਸਾਡੀ ਮਤਲਬ ਆਈਡੀਆ ਲਾਇਆ ਸੀ, ਉੱਥੇ ਉਹਨਾਂ ਨੇ ਕੋਈ ਭੰਡਾਰਾ ਕਰਨਾ ਤਾਂ ਹੌਲੀ ਹੌਲੀ ਉੱਥੇ ਉਹ ਮੰਦਿਰ ਬਣਾ ਲੈਣਾ, ਤਾਂ ਉਹਨਾਂ ਨੇ ਗਣੇਸ਼ ਜੀ ਦੀ ਮੂਰਤੀ ਕਹਿੰਦੇ ਰੱਖੀ ਹੋਈ ਸੀ ਉੱਥੇ ਇੱਕ। ਤੇ ਬਾਬਾ ਜੀ ਅੱਗੇ ਤੋਂ ਜਦੋਂ ਹਜ਼ੂਰ ਸਾਹਿਬ ਜਾਂ ਇਸ ਤਰ੍ਹਾਂ ਦੇ ਦੂਰ ਦੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜਾਓਗੇ ਤਾਂ ਫਿਰ ਅਗਲੀ ਜਿਹੜੀ ਰਣਨੀਤੀ ਕੀ ਉਲੀਕੀ ਹੈ ਵੀ ਕਿਸ ਤਰੀਕੇ ਦੇ ਨਾਲ ਜਾਣਾ ਚਾਹੀਦਾ ਤਾਂ ਜੋ ਜਿਹੜੀ ਸਿੱਖ ਸੰਗਤ ਦਰਸ਼ਨ ਵਾਸਤੇ ਜਾਣਾ ਚਾਹੁੰਦੀ ਹੈ ਉਹਨਾਂ ਦਾ ਮਨ ਦੁਖੀ ਨਾ ਹੋਵੇ, ਇਸ ਤਰ੍ਹਾਂ ਦੀਆਂ ਘਟਨਾ ਨਾ ਵਾਪਰੇ? ਵਾਹਿਗੁਰੂ ਜੀ, ਮਨ ਤਾਂ ਹੁਣ ਇੰਨਾ ਦੁਖੀ ਹੋਇਆ ਵਾ, ਹੁਣ ਇਸ ਸਵਾਲ ਦਾ ਜਵਾਬ ਤਾਂ ਮੇਰੇ ਤੋਂ ਨਾ ਪੁੱਛੋ। ਮੇਰਾ ਮਨ ਬਹੁਤ ਇਸ ਘਟਨਾ ਤੋਂ ਦੁਖੀ ਹੋਇਆ ਵੀ ਅਸੀਂ ਗਏ ਕਿਹੜੇ ਕੰਮ ਨੂੰ ਤੇ ਹੋ ਸਾਡੇ ਨਾਲ ਕਿਹੜਾ ਕੰਮ ਰਿਹਾ। ਅਸੀਂ ਤਾਂ ਆਪਣਾ ਮਤਲਬ ਆਪਣੇ ਬਜ਼ੁਰਗਾਂ ਨੂੰ ਜਿਹੜੇ ਨਹੀਂ ਜਾ ਸਕਦੇ ਜਾਂ ਜੇ ਵਿੱਤੀ ਕਮਜ਼ੋਰ ਹੈ ਮਤਲਬ ਜੋ ਵੀ ਉਹਨਾਂ ਨੂੰ ਗੁਰਧਾਮਾਂ ਦੇ ਦਰਸ਼ਨ ਆਪਣੇ ਜਿਹੜੇ ਗੁਰੂ ਹੈ ਉਹਨਾਂ ਦੇ ਜਨਮ ਦੇ ਦਰਸ਼ਨ ਕਰਾ ਰਹੇ ਤੇ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਦੇ। ਪਰ ਇਸ ਘਟਨਾ ਨੂੰ ਲੈ ਕੇ ਮੇਰਾ ਮਨ ਬਹੁਤ ਦੁਖੀ ਹੈ। ਹਲੇ ਇਸ ਗੱਲ ਦਾ ਮੈਂ ਅੱਗੇ ਵਾਸਤੇ ਕੋਈ ਜਵਾਬ ਨਹੀਂ ਫਿਲਹਾਲ ਦੇ ਸਕਦਾ ਵੀ ਅੱਗੇ ਜਾਊਂਗੇ ਜਾਂ ਨਹੀਂ ਜਾਊਂਗੇ। ਸਾਡੇ ਨਾਲ ਹੋਰ ਵੀ ਨੌਜਵਾਨ ਜੁੜੇ ਆ ਜਿਨ੍ਹਾਂ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ। ਵੀਰੇ ਸਭ ਤੋਂ ਪਹਿਲਾਂ ਨਾਮ ਔਰ ਤੁਹਾਡਾ ਪੂਰਾ ਪਤਾ ਜਾਣਨਾ ਚਾਹਾਂਗਾ, ਕਿੱਥੋਂ ਦੇ ਰਹਿਣ ਵਾਲੇ ਹੋ? ਨਾਮ ਵੀਰੇ ਮੇਰਾ ਹਰਪ੍ਰੀਤ ਹੈ, ਰਹਿਣ ਵਾਲਾ ਮੈਂ ਚੁੰਨੀ ਕਲਾਂ ਦਾ ਜੀ। ਪਹਿਲਾਂ ਇੱਥੇ ਹੀ ਰਹਿੰਦਾ ਸੀ ਮਟੌਰ, ਹੁਣ ਅਸੀਂ ਸ਼ਿਫਟ ਹੋ ਕੇ ਚੁੰਨੀ। ਹਾਂ ਜੀ। ਤੁਹਾਡੇ ਉੱਪਰ ਸੱਟਾਂ ਕਿੱਥੇ ਵੱਜਦੀਆਂ ਨੇ, ਕਿਹੜੇ ਸਮੇਂ ਵਾਪਰਦੀਆਂ ਨੇ, ਜਾਂ ਤੁਸੀਂ ਉਹਨਾਂ ਦੇ ਨਾਲ ਮੁਕਾਬਲਾ ਕਰਦੇ ਹੋ ਜਾਂ ਟਰੱਕ ਦੇ ਵਿੱਚ ਬੈਠਣ ਲੱਗਦੇ ਹੋ, ਕਿਹੜੇ ਵੇਲੇ ਕਿੱਥੇ ਸੱਟ ਵੱਜਦੀ ਹੈ ਤੁਹਾਡੇ? ਬ੍ਰਦਰ ਜਦੋਂ ਸਾਡੇ ਡਰਾਈਵਰ ਵੀਰ ਨੂੰ ਉਹਨਾਂ ਨੇ ਮਾਰਨਾ ਸ਼ੁਰੂ ਕਰਿਆ ਤੇ ਅਸੀਂ ਇਹਨਾਂ ਨੂੰ ਬਚਾਉਣ ਦੇ ਉਹਦੇ ਹੱਕ 'ਚ ਜਦੋਂ ਗਏ ਤਾਂ ਉਹਨਾਂ ਨੇ ਸਾਡੇ ਵੀ ਮਾਰੀਆਂ, ਠੀਕ ਹੈ ਨਾ ਜੀ। ਅਸੀਂ ਇੱਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਸਾਡੇ ਵੀ ਫਿਰ ਡੰਡੇ ਮਾਰੇ ਤੇ ਮੇਰੇ ਸਿਰ 'ਚ ਲੱਗੇ ਹੋਏ ਨੇ 3 ਟਾਂਕੇ। ਹਾਂ ਜੀ। ਤੇ ਇੱਕ ਬਜ਼ੁਰਗ ਨੇ ਉਹਨਾਂ ਦੇ ਮੱਥੇ 'ਚ ਲੱਗੀ ਹੋਈ ਹੈ ਸੱਟ। ਜਿਹੜੇ ਲੋਕ ਹਮਲਾ ਕਰਦੇ ਆ ਪਹਿਲਾਂ ਰੋਕਦੇ ਗੱਡੀ ਨੂੰ, ਤਕਰੀਬਨ ਉਹਨਾਂ ਦੀ ਗਿਣਤੀ ਦੱਸਿਆ ਜਾਂਦਾ ਕਿ 30-40 ਸੀ। ਹਾਂਜੀ ਹਾਂਜੀ। ਤਾਂ ਉਸ ਤੋਂ ਬਾਅਦ ਜਦੋਂ ਤੁਸੀਂ ਉਹਨਾਂ ਦੇ ਨਾਲ ਕੋਈ ਮੁਕਾਬਲਾ ਕਰਦੇ ਹੋ ਤਾਂ ਉਹਨਾਂ ਦੀ ਗਿਣਤੀ ਵੱਧ ਜਾਂਦੀ ਹੈ, ਤਾਂ ਹੋਰ ਵੀ ਲੋਕ ਆਉਂਦੇ ਆ, ਉਹ ਕਿੱਥੋਂ ਆਉਂਦੇ ਆ, ਕਿੰਨੀ ਗਿਣਤੀ ਹੁੰਦੀ ਉਹਨਾਂ ਦੀ? ਹਾਂਜੀ ਵੀਰੇ ਆ ਜਾਂਦੇ ਨੇ, ਲਾਗ ਕਾਫੀ ਸੀ। ਉਹਨਾਂ ਨੇ ਜਦੋਂ ਰੌਲਾ ਪਾਇਆ ਤੇ ਕਾਫੀ ਮੈਨੂੰ ਲੱਗਦਾ 50-60 ਤੋਂ ਵੀ ਉੱਪਰ ਹੀ ਚਲੇ ਗਏ ਸੀ ਬੰਦੇ। ਉਹਨਾਂ ਨੇ ਜਦੋਂ ਇੱਕ ਦੂਜੇ ਨੂੰ ਬੁਲਾਉਣਾ ਸ਼ੁਰੂ ਕਰਤਾ ਜੀ, ਉਹਨਾਂ ਦੀ ਜਨਾਨੀਆਂ ਵੀ ਆ ਗਈਆਂ, ਜਨਾਨੀਆਂ ਵੀ ਉਹਨਾਂ ਨੇ ਵੀ ਡਲੇ ਮਾਰਨ ਲੱਗ ਗਏ ਸੀ ਸਾਡੇ ਜੀ। ਉਹ ਤੇ ਬੰਦਾ ਆ ਗਿਆ ਬਾਂਸ ਬੂੰਸ ਚੱਕ ਕੇ 100 ਦੇ ਕਰੀਬ ਜੀ। ਨਾਲ ਇੱਕ ਬਾਤੀ ਸੀਗੀ, ਉੱਥੋਂ ਬੰਦਾ ਆ ਗਿਆ, ਕੋਈ ਡੰਡਾ ਚੱਕੀ ਆ ਰਿਹਾ, ਕੋਈ ਬਾਂਸ ਚੱਕੀ ਆ ਰਿਹਾ। ਜਦ ਡਰਾਈਵਰ ਸਾਹਿਬ ਨੇ ਦੇਖਿਆ ਵੀ ਉਧਰ ਤੇ ਇੱਕ ਭੀੜ ਆ ਰਹੀ ਹੈਗੀ ਡੰਡੇ ਸੋਟੇ ਨਹੀਂ, ਤਾਂ ਇਹਨੇ ਕਿਹਾ ਵੀ ਭਾਈ ਜਿਹੜੇ ਸਾਡੇ ਬੰਦੇ ਟਰੱਕ 'ਚ ਬੈਠੋ ਫਟਾਫਟ, ਅਸੀਂ ਗੱਡੀ ਭਜਾਈਏ ਉੱਥੇ। ਫਿਰ ਇਹਨਾਂ ਨੇ ਗੱਡੀ ਭਜਾ ਲਈ।
ਉਹਨਾਂ ਨੇ ਫਿਰ ਪਿੱਛੇ ਜਿਹੜੀ ਸੰਗਤ ਡਾਲੇ ਤੇ ਬੈਠੀ ਸੀ ਉਹਨਾਂ ਦਾ ਰੋੜੇ ਮਾਰੇ, ਕਿਸੇ ਦੇ ਸਿਰ 'ਚ ਲੱਗਿਆ, ਕਿਤੇ ਲੱਗਿਆ, ਇਹਦੇ ਬਾਈ ਦੇ ਸਿਰ 'ਚ ਲੱਗਿਆ, ਟਾਂਕੇ ਲੱਗੇ ਵੇ, ਇਹਦੀ ਸ਼ਾਟ ਲੈ ਸਕਦੇ। ਜਿਹੜਾ ਤੁਹਾਡਾ ਟਰੱਕ ਸੀਗਾ, ਟਰੱਕ ਦੇ ਅੱਗੇ ਕੁਝ ਸੰਗਤ ਪ੍ਰਤੀ ਲਿਖਿਆ ਹੋਇਆ ਸੀ ਵੀ ਇਹ ਯਾਤਰਾ ਵਾਲੀ ਸੰਗਤ ਹੈ। ਬੈਨਰ ਪੂਰਾ ਸੰਗਤ ਦਾ ਬੈਨਰ ਲਿਖਿਆ ਹੋਇਆ ਸੀਗਾ। ਫਿਰ ਤੇ ਸਾਹਿਬ ਲੱਗੇ ਸੀਗੇ, ਦੋਏ ਪਾਸੇ 2 ਨਿਸ਼ਾਨ, ਇੱਕ ਇੱਧਰ ਇੱਕ ਉੱਧਰ ਨਿਸ਼ਾਨ ਸਾਹਿਬ ਲੱਗੇ ਸੀਗੇ, ਸੰਗਤ ਦਾ ਬੈਨਰ ਸੀਗਾ, ਸਾਰਾ ਕੁਝ ਸੀਗਾ, ਉਹਨਾਂ ਨੂੰ ਪਤਾ ਸੀਗਾ ਵੀ ਸੰਗਤ ਬੈਠੀ ਆ। ਜਿਸ ਤਰੀਕੇ ਦੇ ਨਾਲ ਤੁਸੀਂ ਹਮਲਾ ਦੱਸ ਰਹੇ ਹੋ, ਫਿਰ ਤੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਉਹਨਾਂ ਦੇ ਵੱਲੋਂ ਜਿਹੜਾ ਸੰਗਤ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਗਿਆ ਹੋਵੇ ਕਿ ਜਿਹੜੀ ਸੰਗਤ ਹੈ ਦਰਸ਼ਨ ਕਰਕੇ ਆ ਰਹੀ ਹੈ, ਇਹਨਾਂ ਨੂੰ ਜਾਣ ਕੇ ਜਿਹੜਾ ਰਸਤੇ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਹੋਵੇ। ਦੇਖੋ ਜੀ, ਗੱਲ ਇਹ ਹੈ ਵੀ ਜਿਹੜਾ ਉਹਨਾਂ ਦਾ ਉਹ ਕਹਿਣੇ ਨੂੰ ਤਾਂ ਇਹ ਕਹਿ ਰਹੇ ਆ ਵੀ ਅਸੀਂ ਜੀ ਚੰਦਾ ਗੁਰਾ ਰਹੇ ਹਾਂ, ਪਰ ਚੰਦੇ ਗੁਰਾਣੀ ਦਾ ਤਾਂ ਢੰਗ ਤਰੀਕਾ ਹੋਰ ਹੁੰਦਾ। ਇਹ ਜਿਹੜਾ ਗੁੰਡਾ ਟੈਕਸ ਦਾ ਢੰਗ ਸੀਗਾ ਉਹ ਅਪਣਾਇਆ ਸੀਗਾ ਉਹਨਾਂ ਨੇ। ਡੰਡੇ ਸੁੱਟੇ ਲੈ ਕੇ ਤਾਂ ਗੁੰਡਾ ਹੀ ਟੈਕਸ ਮਿਲਦਾ, ਡੰਡੇ ਲੈ ਕੇ ਕੋਈ ਚੰਦਾ ਤਾਂ ਨਹੀਂ ਆਪਾਂ ਗੁਰਾ ਸਕਦੇ ਹੈਗੇ। ਇਹ ਗੁੰਡਾ ਟੈਕਸ ਉਗਰਾ ਰਹੇ ਸੀਗੇ ਉਹ, ਜਿਹਦਾ ਕਿ ਅਸੀਂ ਵਿਰੋਧ ਕਰਿਆ। ਜੇ ਚੰਦੇ ਦੀ ਤਰ੍ਹਾਂ ਮੰਗਦੇ, ਅਸੀਂ 100-200 ਰੁਪਇਆ ਦੇ ਵੀ ਦਿੰਦੇ। ਅਸੀਂ ਤਾਂ ਗਏ ਉਸੇ ਆਪਣਾ ਦਸੌਂਦ ਕੱਢਣ ਸੀਗੇ, ਉੱਥੇ ਵੀ ਕੱਢਿਆਂ ਦੇ ਦਸੌਂਦ, ਉਹਨਾਂ ਨੂੰ ਵੀ ਦੇ ਦਿੰਦੇ 100-200 400 ਜੋ ਵੀ ਹੈ ਤਾਂ 500 ਦੇ ਦਿੰਦੇ। ਤਾਂ ਕੀ ਸੀਗਾ, ਅਸੀਂ ਤਾਂ ਗਏ ਹੋ ਇਸੇ ਕੰਮ ਨੂੰ ਸੀਗੇ। ਪਰ ਗੁੰਡਾ ਟੈਕਸ ਕਰਕੇ ਸਾਨੂੰ ਉਹਨਾਂ ਨੂੰ ਦੇਣ ਦੀ ਸਾਡੀ ਮਤਲਬ ਆਤਮਾ ਨਹੀਂ ਮੰਨੀ। ਹੁਣ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ, ਉਹਨਾਂ ਨੇ ਦੱਸਿਆ ਕਿ ਇਹ ਲੋਕ ਸੀ ਜਿਹੜੇ ਇਹਨਾਂ ਦਾ ਅਸਲੀ ਹਮਲਾ ਕਰਨ ਦਾ ਕਾਰਨ ਕੀ ਸੀਗਾ, ਕਿਉਂਕਿ ਪੈਸੇ ਤਾਂ ਉਹਨਾਂ ਦੇ ਕੋਲੋਂ ਮੰਗੇ ਜਾਂਦੇ ਆ, ਪਰ ਦੂਜੇ ਪਾਸੇ ਡਾਂਗ ਦੇ ਜ਼ੋਰ ਦੇ ਨਾਲ ਮੰਗੇ ਜਾਂਦੇ ਆ। ਜਿਹੜਾ ਉੱਥੇ ਮਤਲਬ DSP ਨੇ ਬਿਆਨ ਦਿਆ, ਇਹਦੇ YouTube ਤੇ ਵੀ ਆ ਰਿਹਾ, ਉਸਨੇ ਇਹ ਕਬੂਲ ਕਰਿਆ ਵੀ ਇਹ ਰੰਗਦਾਰੀ ਕਿਆ ਹੁੰਦੀ ਹੈ, ਤੁਸੀਂ ਦੇਖ ਲਓ ਵੀ ਰੰਗਦਾਰੀ ਕਰੀ ਉਹਨਾਂ ਨੇ। ਰੰਗਦਾਰੀ ਕਿਆ ਹੁੰਦਾ, ਰੰਗਦਾਰੀ ਪੁਲਿਸ ਨੇ ਵੀ ਇਹ ਕਬੂਲ ਕਰਿਆ ਵੀ ਉਹ ਰੰਗਦਾਰੀ ਦੌਰਾਨ ਟੈਕਸ ਇਹ ਚੰਦਾ ਮੰਗ ਰਹੇ ਸੀਗੇ। ਉਹ ਪੁਲਿਸ ਦੇ DSP ਦਾ ਬਿਆਨ ਮੈਂ ਤੁਹਾਨੂੰ YouTube ਤੇ ਸੁਣਾ ਦਿੰਦਾ। ਉਹ ਰੰਗਦਾਰੀ ਮਤਲਬ ਕਰ ਰਹੇ ਸੀਗੇ। ਕਿਹੜੀਆਂ ਧਾਰਾਵਾਂ ਤਹਿਤ ਉਹਨਾਂ ਦੇ ਵੱਲੋਂ ਜਿਹੜਾ ਸੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਹਨਾਂ ਦੇ ਉੱਪਰ ਪਰਚਾ ਦਰਜ ਕੀਤੇ ਜਾਂਦੇ ਆ? ਇਹ IPC ਹੈਗਾ ਜੀ 341 342 307 147 149 384 386 IPC ਧਾਰਾ ਜੀ। ਬੜੀ ਤਰਾਸਦੀ ਵਾਲੀ ਗੱਲ ਹੈ। ਇੱਕ ਉਹ ਨੌਜਵਾਨ ਹੈ ਜਿਹੜਾ ਹਜੂਰ ਸਾਹਿਬ ਜਾਂਦਾ, ਪਟਨਾ ਸਾਹਿਬ ਦਰਸ਼ਨ ਕਰਨ ਵਾਸਤੇ ਜਾਂਦਾ, ਪੈਰਾਂ ਤੋਂ ਚੱਲ ਨਹੀਂ ਸਕਦੇ, ਤੁਸੀਂ ਲਾਈਵ ਤਸਵੀਰਾਂ ਵਿੱਚ ਦੇਖ ਸਕਦੇ ਹੋ। ਨੌਜਵਾਨ ਦੇ ਨਾਲ ਗੱਲਬਾਤ ਕਰਦੇ ਹਾਂ ਵੀਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਤਨਾਮ ਹੈ ਜੀ, ਮੈਂ ਮਟੌਰ ਰਹਿਣੇ ਵਾਲਾ ਜੀ ਉਰੀ ਦਾ। ਤੇ ਮੈਂ ਇਹਨਾਂ ਦੇ ਨਾਲ ਹੀ ਰਹਿੰਦਾ ਜੀ, ਬਾਈ ਦੇ ਗੱਡੀ ਤੇ ਹੀ ਰਹਿੰਦਾ ਜੀ। ਤੇ ਮੈਂ ਅੱਗੇ ਬੈਠਿਆ ਤਾਂ ਜੀ, ਮੈਂ ਸਾਰਾ ਲਾਈਫ ਦੇਖਿਆ ਜੀ। ਉਹਨਾਂ ਨੇ ਆ ਕੇ ਜੀ ਡੰਡੇ ਮਾਰੇ ਗੱਡੀ ਤੇ, ਜੇ ਅਸੀਂ ਰੋਕੀ ਨਹੀਂ ਹੈ, ਸਾਰੇ ਕਿਤੇ ਡੰਡੇ ਮਾਰੇ ਆ ਜੀ ਉਹਨਾਂ ਨੇ। ਫਿਰ ਇਹਨਾਂ ਅੱਗੇ ਟੈਂਪੂ ਲਾ ਲਿਆ ਜੀ, ਇਹਨਾਂ ਨੇ ਇੱਕ ਲੱਤ ਬ੍ਰੇਕ ਮਾਰੀ, ਸੁਣਗਾ ਮੈਂ ਆ ਕੇ ਜੀ ਗੱਡੀ ਦੇ ਸ਼ੀਸ਼ੇ ਨਾਲ ਲੱਗਿਆ ਜੀ ਅੱਗੇ। ਤੇ ਜਦੋਂ ਉਹਨਾਂ ਨੇ ਕੀ ਲੱਗਦਾ ਸੀ ਇਸ ਘਟਨਾ ਨੂੰ ਦੇਖ ਕੇ, ਕਿਉਂਕਿ ਪਹਿਲਾਂ ਜ਼ਿੰਦਗੀ ਦੇ ਵਿੱਚ ਹੋ ਸਕਦਾ ਇਸ ਤਰ੍ਹਾਂ ਦੀ ਘਟਨਾ ਦੇਖਣ ਨੂੰ ਨਾ ਮਿਲੀ ਹੋਵੇ? ਸਾਡੇ ਨਾਲ ਤਾਂ ਹੁੰਦਾ ਹੀ ਰਹਿੰਦਾ ਜੀ, ਅਸੀਂ ਤਾਂ ਗੱਡੀ ਦੇ ਉੱਪਰ ਹੀ ਰਹਿੰਦੇ ਹਾਂ ਜੀ, ਅਸੀਂ ਤਾਂ ਦੇਖਦੇ ਰਹਿੰਦੇ ਹਾਂ ਬਿਹਾਰ ਮਾ ਜੀ ਕਿਆ ਹੁੰਦਾ। ਗੁੰਡਾ ਨਹੀਂ, ਜਿਸ ਤਰੀਕੇ ਦੇ ਨਾਲ ਸੰਗਤ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ ਉਹਨਾਂ ਦਾ ਜੀ ਸਾਰਾ ਹੀ ਉਹਨਾਂ ਦਾ ਆਹੀ ਕੰਮ ਇਰਾਦਾ है जी इन्हों का भी। हाँ जी, जिस हिसाब से बाइक के ऊपर गिरे, इन्हों टाकी नहीं खोलन दी, उन्होंने जद ही टाकी खोल के एक लाती के ऊपर गिर गई। फिर इधर मेरे लागा मुंडा बैठा था जी, आ उतरे जिन्हें आ उतरे, इन्होंने छड़ाया, इन्होंने पता नहीं किधर से जी आगे बहुत बंदे थे जी, ਸਾਰੇ ਗਿਰ ਗਏ ਜੀ ਉੱਪਰ ਆ ਕੇ ਸਾਡੇ। ਇਹਨਾਂ ਦੇ ਸਿਰ ਤੇ ਬੜੀ ਤਰਾਸਦੀ ਵਾਲੀ ਗੱਲ ਹੈ ਕਿ ਧਰਮ ਦਾ ਬੁਰਕਾ ਪਾ ਕੇ ਆਪਣੇ ਆਪ ਨੂੰ ਧਰਮੀ ਕਹਾਉਣ ਵਾਲੇ ਅਧਰਮੀ ਲੋਕਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਸਿੱਖ ਸੰਗਤ ਨੂੰ ਨਿਸ਼ਾਨਾ ਬਣਾਉਣਾ, ਲੁੱਟ ਖੋਹ ਤਾਂ ਦੂਰ ਦੀ ਗੱਲ, ਸਗੋਂ ਜਾਨਲੇਵਾ ਹਮਲਾ ਕਰ ਦੇਣਾ। ਪਰ ਦੂਜੇ ਪਾਸੇ ਵੱਡੀ ਤਾਦਾਦ ਦੇ ਵਿੱਚੋਂ ਗਿਣੀ ਮਿੱਥੀ ਸਾਜ਼ਿਸ਼ ਤਹਿਤ ਸਿੱਖ ਸੰਗਤ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਸੀ ਜਾਨਲੇਵਾ ਇੱਕ ਤਰ੍ਹਾਂ ਦੇ ਨਾਲ ਮਾਰੂ ਹਮਲਾ ਕਰਨਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮਸਲਿਆਂ ਨੂੰ ਲੈ ਕੇ ਤੁਹਾਡੇ ਨਾਲ ਸਾਂਝ ਕਰਦੇ ਰਹਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਉਹ ਡਰਾਈਵਰ ਵੀਰ ਵੀ ਮੌਜੂਦ ਆ ਜਿਹੜਾ ਉਸ ਸਮੇਂ ਗੱਡੀ ਚਲਾਉਂਦਾ ਸੀ। ਗੱਡੀ ਚਲਾਉਂਦੇ ਸਮੇਂ ਵੀਰ ਦੇ ਉੱਪਰ ਗੱਡੀ ਰੋਕ ਕੇ ਹਮਲਾ ਕੀਤਾ ਜਾਂਦਾ ਹੈ।
ਸਾਨੂੰ ਤਾਂ ਜੀ ਉੱਥੇ ਚੰਦਾ ਲੈਣ ਦੇ ਖਾਤਰ ਰੋਕਿਆ ਜਾਂਦਾ ਜੀ। ਉੱਥੇ ਕੋਈ ਮੰਦਿਰ ਦੇ ਨਾਲ ਨਿਰਮਾਣ ਚੱਲਦਾ ਜੀ, ਉਹ ਪੁਜਾਰੀ ਹੈ ਜੀ। ਪੁਜਾਰੀ ਨੇ ਬੰਦੇ ਆਪਣੇ ਗੁੰਡੇ ਅਨਸਰ ਖੜਾਏ ਹੋਏ ਸੀ। ਤੇ ਕੋਈ ਨਿਮਰਤਾ ਸਹਿਤ ਉਹਨਾਂ ਨੇ ਕੋਈ ਬੇਨਤੀ ਨਹੀਂ ਕੀਤੀ ਹੈ ਕਿ ਨਿਮਰਤਾ ਸਹਿਤ ਬੇਨਤੀ ਕਰਦੇ ਤਾਂ ਅਸੀਂ ਦੇ ਵੀ ਦਿੰਦੇ। ਉਹਨਾਂ ਨੇ ਤਾਂ ਆ ਕੇ ਸਾਡੇ ਉੱਪਰ ਡੰਡੇ ਲੈ ਕੇ ਇੱਕ ਨਾ ਅਟੈਕ ਕਰਤੇ ਆ, ਜਿਕਣ ਸਾਡੇ ਕੋਲ ਤੇ ਸਾਰਾ ਕੁਝ ਲੁੱਟ ਕੇ ਹੀ ਲੈ ਕੇ ਜਾਣਾ ਹੁੰਦਾ ਜੀ। ਜੇ ਪੁਜਾਰੀ ਨੇ ਬੰਦੇ ਭੇਜੇ ਤਾਂ ਹੀ ਰੋਡ ਤੇ ਚੱਲ ਕੇ ਆਏ ਆ ਜੀ, ਨਹੀਂ ਕੌਣ ਆਉਂਦਾ ਜੀ। ਇੱਕਣ ਉਹਦਾ ਡੰਡੇ ਲੈ ਕੇ ਆਏ ਖੜੇ ਸੀ, ਜਿਕਣ ਕਿਤੇ ਕਬਜ਼ਾ ਲੈਣਾ ਹੁੰਦਾ ਉਹਨਾਂ ਨੇ ਸਾਡੇ ਕੋਲ ਤੇ ਜੀ। ਜੇ ਮੈਂ ਨਾ ਗੱਡੀ ਉੱਥੇ ਤੇ ਭਜਾ ਕੇ ਲੈ ਕੇ ਆਂਦਾ ਤਾਂ ਅੱਜ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਜਾਨਾਂ ਚਲੇ ਜਾਂਦੀਆਂ ਸੀ। ਚੰਦਾ ਕਿੰਨਾ ਮੰਗਿਆ ਜਾਂਦਾ ਤੁਹਾਡੇ ਕੋਲ? ਚੰਦਾ ਦਾ ਮਤਲਬ ਹੀ ਨਹੀਂ ਹੈ ਜੀ ਮੰਗਣ ਦਾ, ਉਹਦਾ ਤਾਂ ਗੁੰਡੇ ਅਨਸਰ ਸੀ ਜੀ। ਉਹ ਤਾਂ ਐਂ ਕਹਿੰਦੇ ਵੀ ਜੋ ਵੀ ਹੈਗਾ ਸਾਨੂੰ ਦੇ ਦਿਓ ਤੁਸੀਂ ਬਸ। ਪਰ ਇਸ ਘਟਨਾ ਨੂੰ ਲੈ ਕੇ ਮੇਰਾ ਮਨ ਬਹੁਤ ਦੁਖੀ ਹੈ। ਹਲੇ ਇਸ ਗੱਲ ਦਾ ਮੈਂ ਅੱਗੇ ਵਾਸਤੇ ਕੋਈ ਜਵਾਬ ਨਹੀਂ ਫਿਲਹਾਲ ਦੇ ਸਕਦਾ। ਤੇ ਮੇਰੇ ਸਿਰ 'ਚ ਲੱਗੇ ਹੋਏ ਨੇ 3 ਟਾਂਕੇ। ਹਾਂ ਜੀ, ਤੇ ਇੱਕ ਬਜ਼ੁਰਗ ਨੇ ਉਹਨਾਂ ਦੇ ਮੱਥੇ 'ਚ ਲੱਗੀ ਹੋਈ ਹੈ ਸੱਟ। ਉਹਨਾਂ ਨੇ ਜਦੋਂ ਇੱਕ ਦੂਜੇ ਨੂੰ ਬੁਲਾਉਣਾ ਸ਼ੁਰੂ ਕਰਤਾ ਜੀ, ਉਹਨਾਂ ਦੀ ਜਨਾਨੀਆਂ ਵੀ ਆ ਗਈਆਂ। ਜਨਾਨੀਆਂ ਵੀ ਉਹਨਾਂ ਨੇ ਵੀ ਡਲੇ ਮਾਰਨ ਲੱਗ ਗਏ ਸੀ ਸਾਡੇ ਜੀ। ਉਹ ਤੇ ਬੰਦਾ ਆ ਗਿਆ ਬਾਂਸ ਬੂੰਸ ਚੱਕ ਕੇ 100 ਦੇ ਕਰੀਬ ਜੀ। ਨਾਲ ਇੱਕ ਬਾਤੀ ਸੀਗੀ, ਉੱਥੋਂ ਬੰਦਾ ਆ ਗਿਆ, ਕੋਈ ਡੰਡਾ ਚੱਕੀ ਆ ਰਿਹਾ, ਕੋਈ ਬਾਂਸ ਚੱਕੀ ਆ ਰਿਹਾ। ਡੰਡੇ ਛੋਟੇ ਲੈ ਕੇ ਤਾਂ ਗੁੰਡਾ ਹੀ ਟੈਕਸ ਮਿਲਦਾ। ਡੰਡੇ ਲੈ ਕੇ ਕੋਈ ਚੰਦਾ ਤਾਂ ਨਹੀਂ ਆਪਾਂ ਕਰਾ ਸਕਦੇ ਹੈਗੇ। ਉੱਥੇ ਵੀ ਕੱਢਿਆ ਹੁੰਦੇ 100 ਉਹਨਾਂ ਨੂੰ ਵੀ ਦੇ ਦਿੰਦੇ, 100 200 400 ਜੋ ਵੀ ਹੈ ਤਾਂ 500 ਦੇ ਦਿੰਦੇ ਤਾਂ ਕੀ ਸੀਗਾ। ਅਸੀਂ ਤਾਂ ਗਏ ਹੋ ਇਸੇ ਕੰਮ ਨੂੰ ਸੀਗੇ, ਪਰ ਗੁੰਡਾ ਟੈਕਸ ਕਰਕੇ ਸਾਨੂੰ ਉਹਨਾਂ ਨੂੰ ਦੇਣ ਦੀ ਸਾਡੀ ਮਤਲਬ ਆਤਮਾ ਨਹੀਂ ਮੰਨੀ। ਟੀਵੀ 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਬਰਾ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਸਮੇਂ ਦੇ ਦਰਮਿਆਨ ਸਿੱਖ ਸੰਗਤ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਸ੍ਰੀ ਹਜੂਰ ਸਾਹਿਬ ਅਤੇ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸੰਗਤ ਵੱਲੋਂ ਪੰਜਾਬ ਦੇ ਵਿੱਚੋਂ तमाम ਸੰਗਤ ਦਾ ਜਿਹੜਾ ਇਕੱਠ ਹੈ ਦਰਸ਼ਨ ਕਰਨ ਵਾਸਤੇ ਹਜੂਰ ਸਾਹਿਬ ਪਟਨਾ ਸਾਹਿਬ ਨੂੰ ਜਾਂਦਾ ਹੈ। ਪਰ ਪਰਤਦੇ ਸਮੇਂ ਉਹਨਾਂ ਦੇ ਉੱਪਰ ਸ਼ਰਾਰਤੀ ਬਿਰਤੀ ਦੇ ਲੋਕਾਂ ਦੇ ਵੱਲੋਂ ਬਿਹਾਰ ਦੇ ਵਿੱਚ ਆ ਕੇ ਹਮਲਾ ਕਰ ਦਿੱਤਾ ਜਾਂਦਾ ਹੈ। ਉਸ ਹਮਲੇ ਦੇ ਦਰਮਿਆਨ ਇੱਕ ਨਾਜ਼ੁਕ ਤਰ੍ਹਾਂ ਦੀਆਂ ਸੱਟਾਂ ਮਾਰੀਆਂ ਜਾਂਦੀਆਂ ਨੇ, ਲੁੱਟ-ਖਸੁੱਟ ਕੀਤੀ ਜਾਂਦੀ ਹੈ। ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਇਹ ਤੁਸੀਂ ਤਸਵੀਰਾਂ ਦੇ ਵਿੱਚ ਜੋ ਟਰੱਕ ਦੇਖ ਰਹੇ ਹੋ, ਇਹ ਉਹੀ ਟਰੱਕ ਹੈ ਜਿਸ ਟਰੱਕ ਦੇ ਉੱਪਰ ਸੰਗਤ ਜਾਂਦੀ ਹੈ ਔਰ ਸੰਗਤ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ। ਤਾਂ ਇਹ ਸਭ ਤੋਂ ਪਹਿਲਾਂ ਨੌਜਵਾਨ ਦਿਖਾਉਣਾ ਚਾਹਾਂਗਾ। ਇਹ ਵੀ ਨੌਜਵਾਨ ਪਟਨਾ ਸਾਹਿਬ ਜਾਂਦਾ ਹੈ ਦੀਦਾਰ ਕਰਨ ਵਾਸਤੇ। ਲੱਤਾਂ ਤੋਂ ਚੱਲ ਨਹੀਂ ਸਕਦਾ, ਪਰ ਇਸ ਨੌਜਵਾਨ ਦੇ ਉੱਪਰ ਵੀ ਬੁਰੇ ਤਰੀਕੇ ਦੇ ਨਾਲ ਉਹਨਾਂ ਸ਼ਰਾਰਤੀ ਬਿਰਤੀ ਦੇ ਲੋਕਾਂ ਦੇ ਵੱਲੋਂ ਤਸ਼ੱਦਦ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਬਾਬਾ ਜੀ ਦੇ ਨਾਲ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਸੱਜਣ ਸਿੰਘ ਹੈ ਜੀ। ਸੁਹਾਣਾ ਪਿੰਡ 78 ਸੈਕਟਰ ਦੇ ਵਿੱਚ ਮੈਂ 988 ਨੰਬਰ ਕੋਠੀ 'ਚ ਰਹਿਣਾ। ਸਭ ਤੋਂ ਪਹਿਲਾਂ ਸਵਾਲ ਹੈ ਜੀ, ਹਜੂਰ ਸਾਹਿਬ ਪਟਨਾ ਸਾਹਿਬ ਦੇ ਦੀਦਾਰ ਪਹਿਲੀ ਵਾਰ ਕਰਨ ਵਾਸਤੇ ਸੰਗਤ ਨੂੰ ਲੈ ਕੇ ਗਏ ਹੋ ਜਾਂ ਹਰ ਸਾਲ ਜਾਂਦੇ ਹੋ? ਅਸੀਂ ਜੀ 2012 ਤੋਂ ਇਹ ਮਤਲਬ ਆਪਣਾ ਦਸੌਂਦ ਇਸੇ ਤਰੀਕੇ ਨਾਲ ਕੱਢਦੇ ਹਾਂ ਕਿ ਸੰਗਤ ਨੂੰ ਮਤਲਬ ਪਟਨਾ ਸਾਹਿਬ ਹਜੂਰ ਸਾਹਿਬ ਦੇ ਦਰਸ਼ਨਾਂ ਦੀ ਸੇਵਾ। ਜਿਹੜੇ ਬੰਦੇ ਬਜ਼ੁਰਗ ਹੋ ਜਾਂਦੇ ਜਿਨ੍ਹਾਂ ਨੂੰ ਕੋਈ ਲਿਜਾ ਨਹੀਂ ਸਕਦਾ ਜਾਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੈ, ਉਹਨਾਂ ਨੂੰ ਅਸੀਂ ਫ੍ਰੀ ਸੇਵਾ ਇਹ ਮਤਲਬ ਦਰਸ਼ਨਾਂ ਦੀ ਕਰਾਉਂਦੇ ਹਾਂ। ਤੇ ਹਰ ਸਾਲ ਤਿੰਨ ਚਾਰ ਗੱਡੀਆਂ ਲੈ ਕੇ ਅਸੀਂ ਜਾਂਦੇ ਹਾਂ। ਇਸ ਦਫਾ ਕਰੋਨਾ ਕਰਕੇ ਅਸੀਂ 2 ਗੱਡੀਆਂ ਲੈ ਗਏ ਸੀ, ਅੱਗੜ ਪਿਛੜ ਕਰਕੇ ਇਕੱਠੀਆਂ ਨਹੀਂ ਲੈ ਗਏ ਸੀਗੇ। ਇੱਕ ਗੱਡੀ ਅਸੀਂ 28 ਤਰੀਕ ਨੂੰ ਭੇਜੀ ਸੀ, ਇੱਕ ਇਹ ਸਾਡੀ ਗੱਡੀ 4 ਤਰੀਕ ਨੂੰ ਗਈ ਸੀਗੀ। ਤੇ 28 ਤਰੀਕ ਵਾਲੀ ਗੱਡੀ ਤਾਂ ਪਟਨਾ ਸਾਹਿਬ ਪਹੁੰਚ ਨਹੀਂ ਸਕੀ, ਉਹ ਰਸਤੇ ਰੇਵਾ ਤੇ ਹੀ ਮੁੜ ਆਈ ਸੀਗੀ। ਅਸੀਂ ਫਿਰ ਉੱਥੇ ਪਟਨਾ ਸਾਹਿਬ ਫੋਨ ਕਰਿਆ, ਉਹ ਕਹਿੰਦੇ ਵੀ ਤੁਸੀਂ ਨੰਦੇੜ ਸਾਹਿਬ ਜਾ ਕੇ ਪਟਨਾ ਸਾਹਿਬ ਫੋਨ ਕਰਿਆ, ਉਹ ਕਹਿੰਦੇ ਵੀ ਤੁਸੀਂ ਆ ਜਾਓ, ਕੋਈ ਐਸੀ ਗੱਲ ਨਹੀਂ ਹੈ। ਤਾਂ ਅਸੀਂ ਪਟਨਾ ਸਾਹਿਬ ਦਾ ਦਰਸ਼ਨਾਂ ਨੂੰ ਗਏ ਸੀਗੇ। ਜਿਹੜੀ ਪਹਿਲਾਂ ਗੱਡੀ ਜਾਂਦੀ ਹੈ ਉਹਦਾ ਨਾਮ ਪਹੁੰਚਣ ਦਾ ਕਾਰਨ ਕੀ ਰਿਹਾ? ਉਹਦਾ ਨਾਂ ਪਹੁੰਚਣ ਦਾ ਕਾਰਨ ਇਹ ਸੀਗਾ, ਉਹਨਾਂ ਨੇ ਪਟਨਾ ਸਾਹਿਬ ਫੋਨ ਕਰਿਆ ਸੀਗਾ, ਉਹ ਕਹਿੰਦੇ ਵੀ ਪਟਨਾ ਸਾਹਿਬ ਕਰੋਨਾ ਕਰਕੇ ਬੰਦ ਕਰਤਾ ਫੰਕਸ਼ਨ, ਵੀ ਉੱਥੇ ਤੁਹਾਨੂੰ ਐਂਟਰੀ ਨਹੀਂ ਮਿਲਣੀ ਹੈ। ਉਹਨਾਂ ਨੇ ਫੋਨ ਕਰਿਆ ਹੋਣਾ ਉੱਥੇ ਕਿਸੇ ਨੂੰ, ਉਹ ਫਿਰ ਉਹ ਰਸਤੇ 'ਚੋਂ ਹੀ ਮੁੜਿਆ ਉਹ ਜੀ।
ਸਾਡੇ ਨਾਲ ਉਹ ਡਰਾਈਵਰ ਵੀਰ ਵੀ ਮੌਜੂਦ ਆ ਜਿਹੜਾ ਉਸ ਸਮੇਂ ਗੱਡੀ ਚਲਾਉਂਦਾ ਸੀ। ਗੱਡੀ ਚਲਾਉਂਦੇ ਸਮੇਂ ਵੀਰ ਦੇ ਉੱਪਰ ਗੱਡੀ ਰੋਕ ਕੇ ਹਮਲਾ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਜਾਣਕਾਰੀ ਵਾਸਤੇ ਜਾਣਨਾ ਚਾਹਾਂਗਾ ਕੀ ਨਾਮ ਹੈ, ਕਿੱਥੋਂ ਦੇ ਰਹਿਣ ਵਾਲੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਤਜਿੰਦਰ ਸਿੰਘ ਹੈ ਜੀ, ਪਿੰਡ ਮਟੌਰ ਹੈ, ਸੈਕਟਰ 71 ਦੇ ਵਿੱਚ ਪੈਂਦਾ ਜੀ। ਪਹਿਲੀ ਵਾਰ ਗਏ ਸੀ ਪਟਨਾ ਸਾਹਿਬ ਹਜੂਰ ਸਾਹਿਬ ਜਾਂ ਹਰ ਸਾਲ ਜਾਂਦੇ ਹੋ? ਹਰੇਕ ਸਾਲ ਬਾਬਾ ਜੀ ਜਾਂਦੇ ਆ ਅਸੀਂ। ਸਾਨੂੰ 12-13 ਸਾਲ ਹੋ ਗਏ ਜੀ ਜਾਂਦਿਆਂ ਨੂੰ ਲਗਾਤਾਰ। ਹਾਂਜੀ ਹਾਂਜੀ। ਇਹ ਜਿਹੜੀ ਘਟਨਾ ਵਾਪਰਦੀ ਹੈ ਕਿੰਨੀ ਤਰੀਕ ਨੂੰ ਤੁਹਾਡੇ ਨਾਲ ਘਟਨਾ ਵਾਪਰਦੀ ਹੈ? ਦਿਨ ਦਾ ਸਮਾਂ ਸੀ, ਸ਼ਾਮ ਸੀ ਜਾਂ ਫਿਰ ਰਾਤ ਦਾ ਸਮਾਂ ਸੀ? ਦੁਪਹਿਰੇ 1 ਵਜੇ ਦਾ ਸਮਾਂ ਸੀ ਜੀ। 16 ਜਨਵਰੀ ਦੀ ਗੱਲ ਹੈ ਜੀ। ਤਾਂ ਜਿਹੜੇ ਲੋਕਾਂ ਦੇ ਵੱਲੋਂ ਤੁਹਾਡੇ ਉੱਪਰ ਹਮਲਾ ਕੀਤਾ ਜਾਂਦਾ ਹੈ, ਗੱਡੀ ਨੂੰ ਰੋਕਿਆ ਜਾਂਦਾ ਹੈ, ਤਾਂ ਉਹਨਾਂ ਲੋਕਾਂ ਦੇ ਵੱਲੋਂ ਰੋਕਣ ਦਾ ਕਾਰਨ ਕੀ ਰਿਹਾ? ਕਿਸ ਤਰੀਕੇ ਦੇ ਨਾਲ ਜਿਹੜਾ ਤੁਹਾਡੀ ਗੱਡੀ ਨੂੰ ਰੋਕਿਆ ਜਾਂਦਾ ਹੈ? ਸਾਨੂੰ ਤਾਂ ਜੀ ਉੱਥੇ ਚੰਦਾ ਲੈਣ ਦੇ ਖਾਤਰ ਰੋਕਿਆ ਜਾਂਦਾ ਜੀ। ਉੱਥੇ ਕੋਈ ਮੰਦਿਰ ਦੇ ਨਾਲ ਨਿਰਮਾਣ ਚੱਲਦਾ ਜੀ। ਉਹ ਪੁਜਾਰੀ ਹੈ ਜੀ। ਪੁਜਾਰੀ ਨੇ ਬੰਦੇ ਆਪਣੇ ਗੁੰਡੇ ਅਨਸਰ ਖੜਾਏ ਹੋਏ ਸੀ ਚੰਦਾ ਇਕੱਠਾ ਕਰਨ ਵਾਸਤੇ ਜੀ। ਨਹੀਂ, ਕੀ ਕਿਹਾ ਜਾਂਦਾ ਹੈ ਕਿ ਸਾਨੂੰ ਚੰਦਾ ਚਾਹੀਦਾ ਹੈ, ਪੈਸੇ ਦਿਓ? ਕਿਸ ਤਰੀਕੇ ਦੇ ਨਾਲ ਤੁਹਾਡੇ ਕੋਲੋਂ ਪੈਸੇ ਮੰਗੇ ਜਾਂਦੇ? ਇੱਕ ਤੇ ਹੁੰਦਾ ਹੈ ਕਿ ਸੰਗਤ ਰੂਪੀ ਵਿੱਚ ਜਿਹੜੀ ਉਗਰਾਹੀ ਕਹਿ ਦਿੰਦੇ ਆ ਕਿ ਬੜੇ ਨਿਮਰਤਾ ਸਹਿਤ ਗਰਾਈ ਮੰਗੀ ਜਾਂਦੀ ਹੈ, ਤਾਂ ਇੱਕ ਹੁੰਦਾ ਹੈ ਕਿ ਗੁੰਡਾ ਤਰੀਕੇ ਦੇ ਨਾਲ ਜਿਹੜੀ ਗੁੰਡਾਗਰਦੀ ਕਰਕੇ ਪੈਸੇ ਮੰਗੇ ਜਾਂਦੇ ਆ। ਕਿ ਉਹ ਜਿਹੜੇ ਲੋਕ ਸੀ ਉਹਨਾਂ ਦਾ ਹੁਲੀਆ ਕਿਸ ਤਰ੍ਹਾਂ ਦੀ, ਕਿਸ ਤਰੀਕੇ ਦੇ ਨਾਲ, ਕਿਹੜਾ ਰਵੱਈਆ ਕੀਤਾ ਜਾਂਦਾ ਤੁਹਾਡੇ ਨਾਲ? ਉਹ ਸਾਰੇ ਮੋਨੇ ਸੀ ਜੀ, ਵਾਲ ਕੱਟੇ ਹੋਏ ਸੀ ਉਹਨਾਂ ਦੇ, ਹਿੰਦੂ ਧਰਮ ਦੇ ਲੱਗਦੇ ਸੀ ਦੇਖਣ ਨੂੰ। ਤੇ ਕੋਈ ਨਿਮਰਤਾ ਸਹਿਤ ਉਹਨਾਂ ਨੇ ਕੋਈ ਬੇਨਤੀ ਨਹੀਂ ਕੀਤੀ ਹੈ ਕਿ ਨਿਮਰਤਾ ਸਹਿਤ ਬੇਨਤੀ ਕਰਦੇ ਤਾਂ ਅਸੀਂ ਦੇ ਵੀ ਦਿੰਦੇ। ਅਸੀਂ ਤਾਂ ਯਾਤਰਾ ਜਾਂਦੇ ਹਾਂ, ਸੇਵਾ ਕਰਨ ਜਾਂਦੇ ਹਾਂ ਜੀ, ਪਾ ਦਿੰਦੇ। ਪਰ ਉਹਨਾਂ ਨੇ ਤਾਂ ਆ ਕੇ ਸਾਡੇ ਉੱਪਰ ਡੰਡੇ ਲੈ ਕੇ ਇੱਕ ਨਾ ਅਟੈਕ ਕਰਤੇ ਆ। ਜਿਕਣ ਸਾਡੇ ਕੋਲ ਤੇ ਸਾਰਾ ਕੁਝ ਲੁੱਟ ਕੇ ਹੀ ਲੈ ਕੇ ਜਾਣਾ ਹੁੰਦਾ ਜੀ। ਚੰਦਾ ਨਹੀਂ ਮੰਗ ਰਹੇ ਤੇ ਉਹ ਸਾਡੇ ਕੋਲ ਲੁੱਟਣੇ ਆਏ ਤੇ ਕਿਸਮ ਦੇ ਜੀ। ਕਿ ਉਹਦੇ ਨਾਲ ਕੋਈ ਮੰਦਿਰ ਦਾ ਜਿਹੜਾ ਪ੍ਰਬੰਧਕ ਜਾਂ ਉੱਥੋਂ ਦਾ ਜਿਹੜਾ ਪੁਜਾਰੀ ਸੀ ਉਹ ਵੀ ਨਾਲ ਸੰਬੰਧਿਤ ਸੀ, ਉਹ ਵੀ ਉਹਨਾਂ ਦੇ ਵਿੱਚ ਸ਼ਾਮਲ ਸੀ? ਹਾਂਜੀ ਹਾਂਜੀ, ਬਿਲਕੁਲ ਸ਼ਾਮਲ ਸੀ। ਉਸੇ ਦੇ ਸਿਰ ਕਰਕੇ ਤਾਂ ਸਾਰਾ ਕੰਮ ਹੋ ਰਿਹਾ ਸੀ। ਜੇ ਪੁਜਾਰੀ ਨੇ ਬੰਦੇ ਭੇਜੇ ਤਾਂ ਹੀ ਰੋਡ ਤੇ ਚੜ ਕੇ ਆਏ ਆ ਜੀ, ਨਹੀਂ ਕੌਣ ਆਉਂਦਾ ਜੀ। ਇੱਕਣ ਉਹਦਾ ਡੰਡੇ ਲੈ ਕੇ ਆਏ ਖੜੇ ਸੀ, ਚਿਕਨ ਕਿਦੀ ਕਬਜ਼ਾ ਲੈਣਾ ਹੁੰਦਾ ਉਹਨਾਂ ਨੇ ਸਾਡੇ ਕੋਲ ਤੇ ਜੀ। ਕੋਈ ਉਹਨਾਂ ਦੇ ਕੋਲ ਮਾਰੂ ਹਥਿਆਰ ਵੀ ਸੀ, ਕੋਈ ਦਾਤਰ ਵਗੈਰਾ ਜਾਂ ਇਸ ਤਰ੍ਹਾਂ ਦਾ ਕੁਝ ਹਥਿਆਰ ਸੀਗਾ? ਨਹੀਂ ਵਾਹਿਗੁਰੂ ਜੀ, ਇਹ ਜਿਹਾ ਕੁਝ ਨਹੀਂ ਦਿਖਿਆ। ਬਸ ਡੰਡੇ, ਸੋਟੇ, ਰੋੜੇ, ਪੱਥਰ ਸਾਨੂੰ ਦਿਖੇ ਆ ਵੱਜਦੇ ਸਾਡੇ ਸੰਗਤ ਦੇ ਉੱਪਰ, ਜਿਹੜਾ ਉਹਨਾਂ ਨੇ ਵਾਰ ਕੀਤਾ। ਜੇ ਮੈਂ ਨਾ ਗੱਡੀ ਉੱਥੇ ਤੇ ਭਜਾ ਕੇ ਲੈ ਕੇ ਆਂਦਾ ਤਾਂ ਅੱਜ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਜਾਨਾਂ ਚਲੇ ਜਾਂਦੀਆਂ ਜੀ। ਜਿਹੜਾ ਉਹਨਾਂ ਦਾ ਗੱਡੀ ਰੋਕਣ ਦਾ ਤਰੀਕਾ ਸੀ ਤੁਹਾਡੇ ਕੋਲ, ਇੱਕ ਤੇ ਹੁੰਦਾ ਕਿ ਕਿਸੇ ਤੋਂ ਕੋਈ ਲਿਫਟ ਲੈਣੀ ਹੋਵੇ ਉਸ ਤਰੀਕੇ ਦੇ ਨਾਲ ਗੱਡੀ ਰੋਕੀ ਜਾਂਦੀ ਹੈ, ਇੱਕ ਹੁੰਦਾ ਹੈ ਕਿ ਕੋਈ ਚੀਜ਼ ਅੱਗੇ ਲਗਾ ਕੇ ਉਹ ਗੱਡੀ ਰੋਕੀ ਜਾਂਦੀ ਹੈ। ਤਾਂ ਤੁਹਾਡੇ ਕੋਲੋਂ ਤੁਹਾਡੇ ਸਾਹਮਣੇ ਕਿਸ ਤਰੀਕੇ ਦੇ ਨਾਲ ਜਿਹੜਾ ਸੀ ਉਹਨਾਂ ਦਾ ਵਰਤਾਓ ਕੀਤਾ ਜਾਂਦਾ ਹੈ? ਪਹਿਲਾਂ 1 ਲੱਖ ਤੋਂ ਮੂਹਰੇ ਆਏ ਜੀ, ਜਦੋਂ ਮੈਂ ਗੱਡੀ ਨਹੀਂ ਰੋਕੀ ਉਹਨਾਂ ਕੋਲ ਤਾਂ ਇੱਕ ਟੈਂਪੂ ਖੜਿਆ ਸੀ ਜੀ। ਟੈਂਪੂ ਉਹਨਾਂ ਨੇ 1 ਲੱਖ ਗੱਡੀ ਦੇ ਮੂਹਰੇ ਕਰਤਾ ਜੀ, ਜਿਸ ਕਰਕੇ ਐਮਰਜੈਂਸੀ ਬ੍ਰੇਕ ਲਾਣੀ ਪੈ ਗਈ। ਬ੍ਰੇਕ ਲਾਈ, ਸੰਗਤ ਇੱਕ ਦੂਏ ਦੇ ਵਿੱਚ ਆਪਸ 'ਚ ਵੱਜੀ। ਉਹ ਦੇਖਿਆ ਵੀ ਪਤਾ ਨਹੀਂ ਕੀ ਗੱਲ ਹੋ ਗਈ। ਜਦੋਂ ਦੇਖਿਆ ਉਹਨਾਂ ਨੇ ਜੀ ਮੈਨੂੰ ਥੱਲੇ ਹੱਥੋਂ ਪਾਈ ਮੇਰੇ ਨਾਲ ਕਰਦੇ ਆ। ਸੰਗਤ ਨੇ ਮੇਰੀ ਨੇ ਦੇਖ ਕੇ ਬਚਾਅ ਕਰਨੇ ਦੇ ਕਾਰਨ ਨੀਚੇ ਆਏ ਜੀ ਉਤਰ ਕੇ। ਜਦੋਂ ਨੀਚੇ ਆਇਆ ਤਾਂ ਸੰਗਤ ਦੇ ਉੱਪਰ ਉਹਨਾਂ ਨੇ ਹਮਲਾ ਬੋਲਤੇ ਆ ਜੀ। ਚੰਦਾ ਕਿੰਨਾ ਮੰਗਿਆ ਜਾਂਦਾ ਤੁਹਾਡੇ ਕੋਲੋਂ? ਚੰਦਾ ਦਾ ਮਤਲਬ ਹੀ ਨਹੀਂ ਹੈ ਜੀ ਮੰਗਣ ਦਾ, ਉਹਦਾ ਤਾਂ ਗੁੰਡੇ ਅਨਸਰ ਸੀ ਜੀ। ਚੰਦੇ ਵਾਲਾ ਦਾ ਮਤਲਬ ਨਹੀਂ ਹੈਗਾ ਵੀ ਕੋਈ 10-20 ਰੁਪਏ ਮੰਗਣਾ। ਹਾਂਜੀ ਹਾਂਜੀ, ਉਹ ਤਾਂ ਐਂ ਕਹਿੰਦੇ ਵੀ ਜੋ ਵੀ ਹੈਗਾ ਸਾਨੂੰ ਦੇ ਦਿਓ ਤੁਸੀਂ ਬਸ। ਇਸ ਹਮਲੇ ਦੇ ਦਰਮਿਆਨ ਸੰਗਤ ਦੇ ਉੱਪਰ ਜਾਂ ਉਹ ਜਿਹੜੇ ਦੂਜੀ ਧਿਰ ਸੀ ਜਿਹਨੂੰ ਅਸੀਂ ਗੁੰਡਾ ਕਹਿ ਸਕਦੇ ਹਾਂ, ਉਹਨਾਂ ਦੇ ਉੱਪਰ ਕਿਸੇ ਦੇ ਉੱਪਰ ਸੱਟਾਂ ਲੱਗਦੀਆਂ, ਕਿਸੇ ਦੇ ਸਰੀਰ ਦੇ ਉੱਪਰ? ਨਹੀਂ ਜੀ ਵਾਹਿਗੁਰੂ ਜੀ, ਉਹਨਾਂ ਦੇ ਕਿਸੇ ਦੇ ਸੱਟਾਂ ਨਹੀਂ ਵੱਜੀਆਂ। ਸਾਡੇ ਸੰਗਤ ਦੇ ਸੱਟਾਂ ਵੱਜੀਆਂ ਵੀ, ਟਾਂਕੇ ਲੱਗੇ ਹੋਏ ਆ। ਆ ਮੁੰਡਾ ਖੜਿਆ, ਇਹਦੇ ਵੀ ਸਿਰ 'ਚ ਟਾਂਕੇ ਲੱਗੇ ਹੋਏ ਆ। ਆ ਬਜ਼ੁਰਗ ਖੜੇ ਆ ਜੀ, ਇਹਨਾਂ ਦੇ ਵੀ ਸਿਰ 'ਚ ਮੱਥੇ 'ਚ ਟਾਂਕੇ ਲੱਗੇ ਹੋਏ ਆ ਜੀ। ਤੇ ਹੋਰ ਕਈ 4-5 ਜਣੇ ਜਿਨ੍ਹਾਂ ਦੇ ਮੇਜਰ ਸੱਟਾਂ ਵੱਜੀਆਂ ਹੋਈਆਂ ਜੀ। ਇਹਦੇ ਵਿੱਚ ਔਰਤਾਂ ਵੀ ਸ਼ਾਮਲ ਸੀ ਜਾਂ ਇਕੱਲੇ ਵਿਅਕਤੀ ਸੀ? ਹਾਂਜੀ ਹਾਂਜੀ, ਸਾਡੇ ਸੰਗਤ ਦੇ ਵਿੱਚ 20 ਬਜ਼ੁਰਗ ਲੇਡੀ ਸੀ ਜੀ, ਬਾਕੀ 40 ਹਾਂਜੀ 40 ਜੈਂਟਸ ਜੀ, ਬਜ਼ੁਰਗ ਜੀ। ਫਿਰ ਉੱਥੋਂ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਸੀ ਉਹਨਾਂ ਦੇ ਨਾਲ ਤਾਲਮੇਲ ਕਿਵੇਂ ਹੁੰਦਾ ਹੈ ਕਿ ਇਹਨਾਂ ਜਿਹੜੇ ਸ਼ਰਾਰਤੀ ਲੋਕ ਨੇ ਇਹਨਾਂ ਦੇ ਉੱਪਰ ਕਾਰਵਾਈ ਕਰਨ ਵਾਸਤੇ? ਅਸੀਂ ਤਾਂ ਵਾਹਿਗੁਰੂ ਜੀ ਉੱਥੇ ਪਟਨਾ ਸਾਹਿਬ ਫੋਨ ਕੀਤਾ ਜੀ। ਪਟਨਾ ਸਾਹਿਬ ਦਾ ਸਾਡੇ ਕੋਲ ਨੰਬਰ ਸੀ, ਉਹ ਵੀ ਤਾਂ ਨੰਬਰ ਆ ਗਿਆ ਸਾਡੇ ਕੋਲ ਕਿ ਕਰੋਨਾ ਕਰਕੇ ਗਾਈਡਲਾਈਨ ਚੱਲ ਰਹੀ ਸੀ, ਪਹਿਲਾਂ ਮਨਾ ਕਰ ਰਹੇ ਸੀ ਆਉਣ ਨੂੰ ਉਹ। ਤੇ ਫਿਰ ਚਲੋ ਅਸੀਂ ਦੁਬਾਰਾ ਫੋਨ ਕੀਤਾ ਹਜੂਰ ਸਾਹਿਬ ਤੇ ਚੱਲਣ ਲੱਗਿਆ ਨੇ, ਤੇ ਉਹਨਾਂ ਨੇ ਸਾਨੂੰ ਕਹਿ ਦਿੱਤਾ ਵੀ ਤੁਸੀਂ ਆ ਜਾਓ ਜੀ, ਖੁੱਲ੍ਹਾ ਤੁਹਾਡੇ ਵਾਸਤੇ। ਤਾਂ ਸਾਡੇ ਕੋਲ ਨੰਬਰ ਸੀ, ਨਹੀਂ ਸਾਡੇ ਕੋਲ ਤਾਂ ਉਹ ਵੀ ਕੋਈ ਨੰਬਰ ਨਹੀਂ ਸੀ ਜੀ। ਪੁਲਿਸ ਪ੍ਰਸ਼ਾਸਨ ਦੇ ਜਿਹੜੇ ਬਿਹਾਰ ਦੇ ਅਧਿਕਾਰੀ ਸੀ ਉਹਨਾਂ ਦੇ ਵਿੱਚੋਂ ਐਸਐਸਪੀ ਦੇ ਨਾਲ, ਡੀਜੀਪੀ ਦੇ ਨਾਲ ਜਾਂ ਕਿਹਦੇ ਨਾਲ ਤੁਹਾਡਾ ਸੰਪਰਕ ਹੁੰਦਾ ਹੈ, ਜਾਂ ਫਿਰ ਸਿੱਧਾ ਪਟਨਾ ਸਾਹਿਬ ਤੋਂ ਰਾਬਤਾ ਕਾਇਮ ਕਰਕੇ ਜਿਹੜਾ ਉਹਨਾਂ ਨਾਲ ਸੰਪਰਕ ਬਣਾਇਆ ਜਾਂਦਾ ਹੈ? ਪਟਨਾ ਸਾਹਿਬ ਤੋਂ ਹੀ ਰਾਬਤਾ ਕਾਇਮ ਹੋਇਆ ਜੀ। ਉਹਨਾਂ ਨੇ ਭੇਜੇ, ਐਸਐਸਪੀ ਆਏ ਸੀ ਉੱਥੇ, ਉਹਨਾਂ ਨੇ ਪਰਚਾ ਕੀਤਾ। ਹਾਂਜੀ ਹਾਂਜੀ, ਉਹਨਾਂ ਨੇ 6 ਤਾਂ ਉਦਣੇ ਚੱਕ ਲਏ ਸੀ। ਤੇ ਹੁਣ ਹੌਲੀ ਹੌਲੀ ਅਸੀਂ ਵੀ ਫੋਨ ਕਰਕੇ ਪਤਾ ਕਰਦੇ ਹਾਂ ਜੀ, ਤੇ ਕਹਿੰਦੇ ਜੀ 20-21 ਬੰਦੇ ਉਹਨਾਂ ਨੇ ਚੱਕੇ ਪਏ ਜੀ, ਜਿਨ੍ਹਾਂ ਦੇ ਪਰਚਾ ਕੀਤਾ ਵਾ ਜੀ।
ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਉਹ ਜਿਹੜੇ ਲੋਕ ਸੀ ਉਹਨਾਂ ਦਾ ਪਿਛੋਕੜ ਕ੍ਰਿਮੀਨਲ ਸੀ, ਉਹ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਅੰਜਾਮ ਦਿੰਦੇ ਸੀ, ਜਾਂ ਪਹਿਲੀ ਵਾਰ ਤੁਹਾਡੇ ਉੱਪਰ ਹੀ ਉਹਨਾਂ ਨੇ ਜਿਹੜਾ ਹਮਲਾ ਕੀਤਾ ਆ? ਇਹ ਜੀ ਤਾਂ ਜੀ ਅਜੇ ਕੋਈ ਗੱਲਬਾਤ ਨਹੀਂ ਉਹਨਾਂ ਨੇ ਸਾਨੂੰ ਦੱਸੀ ਜੀ। ਤੁਹਾਨੂੰ ਪਤਾ ਹੀ ਹੈ ਕੋਈ ਸਰਕਾਰੀ ਬੰਦਾ ਨਹੀਂ ਇੰਨੀ ਖੁੱਲ੍ਹ ਕੇ ਆਪਣੇ ਏਰੀਆ ਦੀ ਗੱਲ ਕਰਦਾ ਹੁੰਦਾ ਜੀ। ਜਿਹੜੀ FIR ਹੈ ਨਾ, ਜਿਹੜੀ FIR ਹੈ ਉਹਦੇ 'ਚ 11 ਬੰਦੇ ਦੇ 22 ਨਾਮ ਪੇਪਰ ਹੈ ਤੇ 15 ਬੰਦਿਆਂ ਦੇ ਅਣਪਛਾਤੇ ਮਤਲਬ ਅਣਪਛਾਤੀ ਭੀੜ ਦੇ ਹੈ FIR ਦੇ ਵਿੱਚ। 11 ਬੰਦਿਆਂ ਦੇ ਉਹਨਾਂ ਦੇ ਨਾਮ ਬਾਈ ਨੇਮ ਹੈਗੇ ਤੇ ਉਹਨਾਂ ਨੇ 307 ਦੇ ਪਰਚੇ ਕਈ ਤਰ੍ਹਾਂ ਲਾ ਕੇ ਮਤਲਬ ਪਰਚੇ ਕੱਟੇ। FIR ਦੀ ਕਾਪੀ ਮੇਰੇ ਪਾ ਵੈਸੇ ਘਰ ਪਈ ਹੈਗੀ, ਮੈਂ ਲਿਆਉਣੀ ਭੁੱਲ ਗਿਆ। ਤੇ ਉੱਥੇ ਦੀ ਪ੍ਰੈਸ ਨੇ ਸਾਡੀ ਬੜੀ ਸਪੋਰਟ ਕਰੀ ਤੇ ਪੁਲਿਸ ਦਾ DSP ਜਦੋਂ ਤੱਕ ਮਤਲਬ ਕੇਸ ਨਹੀਂ ਨਿਬੜਿਆ ਉੱਥੇ ਸਾਡੇ ਕੋਲ ਬੈਠਾ ਰਿਹਾ ਤੇ ਸਾਨੂੰ 70-80 ਕਿਲੋਮੀਟਰ ਮਤਲਬ ਉਰੇ ਜਦੋਂ ਅਸੀਂ ਆਏ ਉਰੇ ਛੱਡ ਕੇ ਮਤਲਬ ਜੀਪ ਦੇ ਵਿੱਚ ਉਰੇ ਛੱਡ ਕੇ ਗਿਆ ਉਹ ਸਕਾਟ ਲਾ ਕੇ ਜੀ। ਤਾਂ ਬਾਬਾ ਜੀ ਜੇ ਗੱਲ ਕਰੀਏ ਇੱਕ ਹੋਰ ਜਾਣਕਾਰੀ ਵਾਸਤੇ ਜਾਣਨਾ ਚਾਹੁੰਦੇ ਕਿ ਜਿਹੜੀ ਜਗ੍ਹਾ ਦੇ ਉੱਪਰ ਤੁਹਾਡੇ ਉੱਪਰ ਹਮਲਾ ਕੀਤਾ ਜਾਂਦਾ ਉਹ ਕੋਈ ਜੰਗਲ ਬਿਆਬਾਨ ਸੀ ਜਾਂ ਉੱਥੋਂ ਦੀ ਜਿਹੜੀ ਵਸੋਂ ਘੱਟ ਸੀ ਜਾਂ ਫਿਰ ਕਿਹੜੀ ਜਗ੍ਹਾ ਦੇਖ ਕੇ ਹਮਲਾ ਕੀਤਾ ਜਾਂਦਾ? ਨਾਰਮਲ ਜਗ੍ਹਾ ਸੀ ਜੀ, ਉਹ ਸੜਕ ਦੇ ਕਿਨਾਰੇ ਇੱਕ ਗਣੇਸ਼ ਜੀ ਦੀ ਮੂਰਤੀ ਪਈ ਸੀ। ਉੱਥੇ ਮੇਰਾ ਖਿਆਲ ਹੈ, ਮੇਰਾ ਆਈਡੀਆ ਵੀ ਉਹਦਾ ਉਹ ਭੰਡੂਰਾ ਕਰਨੇ ਦੀ ਜਦੋਂ ਸਾਡੀ ਮਤਲਬ ਆਈਡੀਆ ਲਾਇਆ ਸੀ ਉੱਥੇ ਉਹਨਾਂ ਨੇ ਕੋਈ ਭੰਡੂਰਾ ਕਰਨਾ ਤਾਂ ਹੌਲੀ ਹੌਲੀ ਉੱਥੇ ਉਹ ਮੰਦਿਰ ਬਣਾ ਲੈਣਾ ਤਾਂ ਉਹਨਾਂ ਨੇ ਗਣੇਸ਼ ਜੀ ਦੀ ਮੂਰਤੀ ਕਹਿੰਦੇ ਰੱਖੀ ਹੋਈ ਸੀ ਉੱਥੇ ਇੱਕ। ਤੇ ਬਾਬਾ ਜੀ ਅੱਗੇ ਤੋਂ ਜਦੋਂ ਹਜ਼ੂਰ ਸਾਹਿਬ ਜਾਂ ਇਸ ਤਰ੍ਹਾਂ ਦੇ ਦੂਰ ਦੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜਾਓਗੇ ਤਾਂ ਫਿਰ ਅਗਲੀ ਜਿਹੜੀ ਰਣਨੀਤੀ ਕੀ ਉਲੀਕੀ ਹੈ ਵੀ ਕਿਸ ਤਰੀਕੇ ਦੇ ਨਾਲ ਜਾਣਾ ਚਾਹੀਦਾ ਤਾਂ ਜੋ ਜਿਹੜੀ ਸਿੱਖ ਸੰਗਤ ਦਰਸ਼ਨ ਵਾਸਤੇ ਜਾਣਾ ਚਾਹੁੰਦੀ ਹੈ ਉਹਨਾਂ ਦਾ ਮਨ ਦੁਖੀ ਨਾ ਹੋਵੇ, ਇਸ ਤਰ੍ਹਾਂ ਦੀਆਂ ਘਟਨਾ ਨਾ ਵਾਪਰੇ? ਵਾਹਿਗੁਰੂ ਜੀ, ਮਨ ਤਾਂ ਹੁਣ ਇੰਨਾ ਦੁਖੀ ਹੋਇਆ ਵਾ, ਹੁਣ ਇਸ ਸਵਾਲ ਦਾ ਜਵਾਬ ਤਾਂ ਮੇਰੇ ਤੋਂ ਨਾ ਪੁੱਛੋ। ਮੇਰਾ ਮਨ ਬਹੁਤ ਇਸ ਘਟਨਾ ਤੋਂ ਦੁਖੀ ਹੋਇਆ ਵੀ ਅਸੀਂ ਗਏ ਕਿਹੜੇ ਕੰਮ ਨੂੰ ਤੇ ਹੋ ਸਾਡੇ ਨਾਲ ਕਿਹੜਾ ਕੰਮ ਰਿਹਾ। ਅਸੀਂ ਤਾਂ ਆਪਣਾ ਮਤਲਬ ਆਪਣੇ ਬਜ਼ੁਰਗਾਂ ਨੂੰ ਜਿਹੜੇ ਨਹੀਂ ਜਾ ਸਕਦੇ ਜਾਂ ਜੇ ਵਿੱਤੀ ਕਮਜ਼ੋਰ ਹੈ ਮਤਲਬ ਜੋ ਵੀ ਉਹਨਾਂ ਨੂੰ ਗੁਰਧਾਮਾਂ ਦੇ ਦਰਸ਼ਨ ਆਪਣੇ ਜਿਹੜੇ ਗੁਰੂ ਹੈ ਉਹਨਾਂ ਦੇ ਜਨਮ ਦੇ ਦਰਸ਼ਨ ਕਰਾ ਰਹੇ ਤੇ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਦੇ। ਪਰ ਇਸ ਘਟਨਾ ਨੂੰ ਲੈ ਕੇ ਮੇਰਾ ਮਨ ਬਹੁਤ ਦੁਖੀ ਹੈ। ਹਲੇ ਇਸ ਗੱਲ ਦਾ ਮੈਂ ਅੱਗੇ ਵਾਸਤੇ ਕੋਈ ਜਵਾਬ ਨਹੀਂ ਫਿਲਹਾਲ ਦੇ ਸਕਦਾ ਵੀ ਅੱਗੇ ਜਾਊਂਗੇ ਜਾਂ ਨਹੀਂ ਜਾਊਂਗੇ। ਸਾਡੇ ਨਾਲ ਹੋਰ ਵੀ ਨੌਜਵਾਨ ਜੁੜੇ ਆ ਜਿਨ੍ਹਾਂ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ। ਵੀਰੇ ਸਭ ਤੋਂ ਪਹਿਲਾਂ ਨਾਮ ਔਰ ਤੁਹਾਡਾ ਪੂਰਾ ਪਤਾ ਜਾਣਨਾ ਚਾਹਾਂਗਾ, ਕਿੱਥੋਂ ਦੇ ਰਹਿਣ ਵਾਲੇ ਹੋ? ਨਾਮ ਵੀਰੇ ਮੇਰਾ ਹਰਪ੍ਰੀਤ ਹੈ, ਰਹਿਣ ਵਾਲਾ ਮੈਂ ਚੁੰਨੀ ਕਲਾਂ ਦਾ ਜੀ। ਪਹਿਲਾਂ ਇੱਥੇ ਹੀ ਰਹਿੰਦਾ ਸੀ ਮਟੌਰ, ਹੁਣ ਅਸੀਂ ਸ਼ਿਫਟ ਹੋ ਕੇ ਚੁੰਨੀ। ਹਾਂ ਜੀ। ਤੁਹਾਡੇ ਉੱਪਰ ਸੱਟਾਂ ਕਿੱਥੇ ਵੱਜਦੀਆਂ ਨੇ, ਕਿਹੜੇ ਸਮੇਂ ਵਾਪਰਦੀਆਂ ਨੇ, ਜਾਂ ਤੁਸੀਂ ਉਹਨਾਂ ਦੇ ਨਾਲ ਮੁਕਾਬਲਾ ਕਰਦੇ ਹੋ ਜਾਂ ਟਰੱਕ ਦੇ ਵਿੱਚ ਬੈਠਣ ਲੱਗਦੇ ਹੋ, ਕਿਹੜੇ ਵੇਲੇ ਕਿੱਥੇ ਸੱਟ ਵੱਜਦੀ ਹੈ ਤੁਹਾਡੇ? ਬ੍ਰਦਰ ਜਦੋਂ ਸਾਡੇ ਡਰਾਈਵਰ ਵੀਰ ਨੂੰ ਉਹਨਾਂ ਨੇ ਮਾਰਨਾ ਸ਼ੁਰੂ ਕਰਿਆ ਤੇ ਅਸੀਂ ਇਹਨਾਂ ਨੂੰ ਬਚਾਉਣ ਦੇ ਉਹਦੇ ਹੱਕ 'ਚ ਜਦੋਂ ਗਏ ਤਾਂ ਉਹਨਾਂ ਨੇ ਸਾਡੇ ਵੀ ਮਾਰੀਆਂ, ਠੀਕ ਹੈ ਨਾ ਜੀ। ਅਸੀਂ ਇੱਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਸਾਡੇ ਵੀ ਫਿਰ ਡੰਡੇ ਮਾਰੇ ਤੇ ਮੇਰੇ ਸਿਰ 'ਚ ਲੱਗੇ ਹੋਏ ਨੇ 3 ਟਾਂਕੇ। ਹਾਂ ਜੀ। ਤੇ ਇੱਕ ਬਜ਼ੁਰਗ ਨੇ ਉਹਨਾਂ ਦੇ ਮੱਥੇ 'ਚ ਲੱਗੀ ਹੋਈ ਹੈ ਸੱਟ। ਜਿਹੜੇ ਲੋਕ ਹਮਲਾ ਕਰਦੇ ਆ ਪਹਿਲਾਂ ਰੋਕਦੇ ਗੱਡੀ ਨੂੰ, ਤਕਰੀਬਨ ਉਹਨਾਂ ਦੀ ਗਿਣਤੀ ਦੱਸਿਆ ਜਾਂਦਾ ਕਿ 30-40 ਸੀ। ਹਾਂਜੀ ਹਾਂਜੀ। ਤਾਂ ਉਸ ਤੋਂ ਬਾਅਦ ਜਦੋਂ ਤੁਸੀਂ ਉਹਨਾਂ ਦੇ ਨਾਲ ਕੋਈ ਮੁਕਾਬਲਾ ਕਰਦੇ ਹੋ ਤਾਂ ਉਹਨਾਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਹੋਰ ਵੀ ਲੋਕ ਆਉਂਦੇ ਆ, ਉਹ ਕਿੱਥੋਂ ਆਉਂਦੇ ਆ, ਕਿੰਨੀ ਗਿਣਤੀ ਹੁੰਦੀ ਉਹਨਾਂ ਦੀ? ਹਾਂਜੀ ਵੀਰੇ ਆ ਜਾਂਦੇ ਨੇ, ਲਾਗ ਕਾਫੀ ਸੀ। ਉਹਨਾਂ ਨੇ ਜਦੋਂ ਰੌਲਾ ਪਾਇਆ ਤੇ ਕਾਫੀ ਮੈਨੂੰ ਲੱਗਦਾ 50-60 ਤੋਂ ਵੀ ਉੱਪਰ ਹੀ ਚਲੇ ਗਏ ਸੀ ਬੰਦੇ। ਉਹਨਾਂ ਨੇ ਜਦੋਂ ਇੱਕ ਦੂਜੇ ਨੂੰ ਬੁਲਾਉਣਾ ਸ਼ੁਰੂ ਕਰਤਾ ਜੀ, ਉਹਨਾਂ ਦੀ ਜਨਾਨੀਆਂ ਵੀ ਆ ਗਈਆਂ, ਜਨਾਨੀਆਂ ਵੀ ਉਹਨਾਂ ਨੇ ਵੀ ਡਲੇ ਮਾਰਨ ਲੱਗ ਗਏ ਸੀ ਸਾਡੇ ਜੀ। ਉਹ ਤਾਂ ਬੰਦਾ ਆ ਗਿਆ ਬਾਂਸ ਬੂੰਸ ਚੱਕ ਕੇ 100 ਦੇ ਕਰੀਬ ਜੀ। ਨਾਲ ਇੱਕ ਬਾਤੀ ਸੀਗੀ, ਉੱਥੋਂ ਬੰਦਾ ਆ ਗਿਆ, ਕੋਈ ਡੰਡਾ ਚੱਕੀ ਆ ਰਿਹਾ, ਕੋਈ ਬਾਂਸ ਚੱਕੀ ਆ ਰਿਹਾ। ਜਦ ਡਰਾਈਵਰ ਸਾਹਿਬ ਨੇ ਦੇਖਿਆ ਵੀ ਉਧਰ ਤੇ ਇੱਕ ਭੀੜ ਆ ਰਹੀ ਹੈਗੀ ਡੰਡੇ ਸੋਟੇ ਨਹੀਂ, ਤਾਂ ਇਹਨੇ ਕਿਹਾ ਵੀ ਭਾਈ ਜਿਹੜੇ ਸਾਡੇ ਬੰਦੇ ਟਰੱਕ 'ਚ ਬੈਠੋ ਫਟਾਫਟ, ਅਸੀਂ ਗੱਡੀ ਭਜਾਈਏ ਉੱਥੇ। ਫਿਰ ਇਹਨਾਂ ਨੇ ਗੱਡੀ ਭਜਾ ਲਈ। ਉਹਨਾਂ ਨੇ ਫਿਰ ਪਿੱਛੇ ਜਿਹੜੀ ਸੰਗਤ ਡਾਲੇ ਤੇ ਬੈਠੀ ਸੀ ਉਹਨਾਂ ਦਾ ਰੋੜੇ ਮਾਰੇ, ਕਿਸੇ ਦੇ ਸਿਰ 'ਚ ਲੱਗਿਆ, ਕਿਤੇ ਲੱਗਿਆ। ਇਹਦੇ ਬਾਈ ਦੇ ਸਿਰ 'ਚ ਲੱਗਿਆ, ਟਾਂਕੇ ਲੱਗੇ ਵੇ, ਇਹਦੀ ਸ਼ਾਟ ਲੈ ਸਕਦੇ। ਜਿਹੜਾ ਤੁਹਾਡਾ ਟਰੱਕ ਸੀਗਾ, ਟਰੱਕ ਦੇ ਅੱਗੇ ਕੁਝ ਸੰਗਤ ਪ੍ਰਤੀ ਲਿਖਿਆ ਹੋਇਆ ਸੀ ਵੀ ਇਹ ਯਾਤਰਾ ਵਾਲੀ ਸੰਗਤ? ਬੈਨਰ ਪੂਰਾ ਸੰਗਤ ਦਾ ਬੈਨਰ ਲਿਖਿਆ ਹੋਇਆ ਸੀਗਾ। ਫਿਰ ਤੇ ਸਾਹਿਬ ਲੱਗੇ ਸੀਗੇ, ਦੋਏ ਪਾਸੇ 2 ਨਿਸ਼ਾਨ, ਇੱਕ ਇੱਧਰ ਇੱਕ ਉੱਧਰ ਨਿਸ਼ਾਨ ਸਾਹਿਬ ਲੱਗੇ ਸੀਗੇ। ਸੰਗਤ ਦਾ ਬੈਨਰ ਸੀਗਾ, ਸਾਰਾ ਕੁਝ ਸੀਗਾ। ਉਹਨਾਂ ਨੂੰ ਪਤਾ ਸੀਗਾ ਵੀ ਸੰਗਤ ਬੈਠੀ ਆ। ਜਿਸ ਤਰੀਕੇ ਦੇ ਨਾਲ ਤੁਸੀਂ ਹਮਲਾ ਦੱਸ ਰਹੇ ਹੋ ਫਿਰ ਤੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਉਹਨਾਂ ਦੇ ਵੱਲੋਂ ਜਿਹੜਾ
ਸੰਗਤ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਗਿਆ ਹੋਵੇ ਕਿ ਜਿਹੜੀ ਸੰਗਤ ਹੈ ਦਰਸ਼ਨ ਕਰਕੇ ਆ ਰਹੀ ਹੈ, ਇਹਨਾਂ ਨੂੰ ਜਾਣ ਕੇ ਜਿਹੜਾ ਰਸਤੇ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਹੋਵੇ? ਦੇਖੋ ਜੀ, ਗੱਲ ਇਹ ਹੈ ਵੀ ਜਿਹੜਾ ਉਹਨਾਂ ਦਾ ਉਹ ਕਹਿਣੇ ਨੂੰ ਤਾਂ ਇਹ ਕਹਿ ਰਹੇ ਆ ਵੀ ਅਸੀਂ ਜੀ ਚੰਦਾ ਗੁਰਾ ਰਹੇ ਹਾਂ, ਪਰ ਚੰਦੇ ਗੁਰਾਣੇ ਦਾ ਤਾਂ ਢੰਗ ਤਰੀਕਾ ਹੋਰ ਹੁੰਦਾ। ਇਹ ਜਿਹੜਾ ਗੁੰਡਾ ਟੈਕਸ ਦਾ ਢੰਗ ਸੀਗਾ ਉਹ ਅਪਣਾਇਆ ਸੀਗਾ ਉਹਨਾਂ ਨੇ। ਡੰਡੇ ਸੁੱਟੇ ਲੈ ਕੇ ਤਾਂ ਗੁੰਡਾ ਹੀ ਟੈਕਸ ਮਿਲਦਾ, ਡੰਡੇ ਲੈ ਕੇ ਕੋਈ ਚੰਦਾ ਤਾਂ ਨਹੀਂ ਆਪਾਂ ਗੁਰਾ ਸਕਦੇ ਹੈਗੇ। ਇਹ ਗੁੰਡਾ ਟੈਕਸ ਉਗਰਾ ਰਹੇ ਸੀਗੇ ਉਹ, ਜਿਹਦਾ ਕਿ ਅਸੀਂ ਵਿਰੋਧ ਕਰਿਆ। ਜੇ ਚੰਦੇ ਦੀ ਤਰ੍ਹਾਂ ਮੰਗਦੇ ਅਸੀਂ 100-200 ਰੁਪਇਆ ਦੇ ਵੀ ਦਿੰਦੇ। ਅਸੀਂ ਤਾਂ ਗਏ ਉਸੇ ਆਪਣਾ ਦਸੌਂਦ ਕੱਢਣ ਸੀਗੇ, ਉੱਥੇ ਵੀ ਕੱਢਿਆਂ ਦੇ ਦਸੌਂਦ, ਉਹਨਾਂ ਨੂੰ ਵੀ ਦੇ ਦਿੰਦੇ 100-200 400 ਜੋ ਵੀ ਹੈ ਤਾਂ 500 ਦੇ ਦਿੰਦੇ। ਤਾਂ ਕੀ ਸੀਗਾ, ਅਸੀਂ ਤਾਂ ਗਏ ਹੋ ਇਸੇ ਕੰਮ ਨੂੰ ਸੀਗੇ। ਪਰ ਗੁੰਡਾ ਟੈਕਸ ਕਰਕੇ ਸਾਨੂੰ ਉਹਨਾਂ ਨੂੰ ਦੇਣ ਦੀ ਸਾਡੀ ਮਤਲਬ ਆਤਮਾ ਨਹੀਂ ਮੰਨੀ। ਹੁਣ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ, ਉਹਨਾਂ ਨੇ ਦੱਸਿਆ ਕਿ ਲੋਕ ਸੀ ਜਿਹੜੇ ਇਹਨਾਂ ਦਾ ਅਸਲੀ ਹਮਲਾ ਕਰਨ ਦਾ ਕਾਰਨ ਕੀ ਸੀਗਾ, ਕਿਉਂਕਿ ਪੈਸੇ ਤਾਂ ਉਹਨਾਂ ਦੇ ਕੋਲੋਂ ਮੰਗੇ ਜਾਂਦੇ ਆ, ਪਰ ਦੂਜੇ ਪਾਸੇ ਡਾਂਗ ਦੇ ਜ਼ੋਰ ਦੇ ਨਾਲ ਮੰਗੇ ਜਾਂਦੇ ਆ। ਜਿਹੜਾ ਉੱਥੇ ਮਤਲਬ ਡੀਐਸਪੀ ਨੇ ਬਿਆਨ ਦਿਆ, ਇਹਦੇ YouTube ਤੇ ਵੀ ਆ ਰਿਹਾ, ਉਸਨੇ ਇਹ ਕਬੂਲ ਕਰਿਆ ਵੀ ਇਹ ਰੰਗਦਾਰੀ ਕਿਆ ਹੁੰਦੀ ਹੈ ਤੁਸੀਂ ਦੇਖ ਲਓ। ਵੀ ਰੰਗਦਾਰੀ ਕਰੀ ਉਹਨਾਂ ਨੇ। ਰੰਗਦਾਰੀ ਕਿਆ ਹੁੰਦਾ, ਰੰਗਦਾਰੀ ਪੁਲਿਸ ਨੇ ਵੀ ਇਹ ਕਬੂਲ ਕਰਿਆ ਵੀ ਉਹ ਰੰਗਦਾਰੀ ਦੌਰਾਨ ਟੈਕਸ ਇਹ ਚੰਦਾ ਮੰਗ ਰਹੇ ਸੀਗੇ। ਉਹ ਪੁਲਿਸ ਦੇ ਡੀਐਸਪੀ ਦਾ ਬਿਆਨ ਮੈਂ ਤੁਹਾਨੂੰ YouTube ਤੇ ਸੁਣਾ ਦਿੰਦਾ। ਉਹ ਰੰਗਦਾਰੀ ਮਤਲਬ ਕਰ ਰਹੇ ਸੀਗੇ। ਕਿਹੜੀਆਂ ਧਾਰਾਵਾਂ ਤਹਿਤ ਉਹਨਾਂ ਦੇ ਵੱਲੋਂ ਜਿਹੜਾ ਸੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਹਨਾਂ ਦੇ ਉੱਪਰ ਪਰਚਾ ਦਰਜ ਕੀਤੇ ਜਾਂਦੇ ਆ? ਇਹ IPC ਹੈਗਾ ਜੀ 341 342 307 147 149 384 386 IPC ਧਾਰਾ ਜੀ। ਬੜੀ ਤਰਾਸਦੀ ਵਾਲੀ ਗੱਲ ਹੈ। ਇੱਕ ਉਹ ਨੌਜਵਾਨ ਹੈ ਜਿਹੜਾ ਹਜੂਰ ਸਾਹਿਬ ਜਾਂਦਾ, ਪਟਨਾ ਸਾਹਿਬ ਦਰਸ਼ਨ ਕਰਨ ਵਾਸਤੇ ਜਾਂਦਾ, ਪੈਰਾਂ ਤੋਂ ਚੱਲ ਨਹੀਂ ਸਕਦੇ। ਤੁਸੀਂ ਲਾਈਵ ਤਸਵੀਰਾਂ ਵਿੱਚ ਦੇਖ ਸਕਦੇ ਹੋ। ਨੌਜਵਾਨ ਦੇ ਨਾਲ ਗੱਲਬਾਤ ਕਰਦੇ ਹਾਂ ਵੀਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਤਨਾਮ ਹੈ ਜੀ, ਮੈਂ ਮਟੌਰ ਰਹਿਣੇ ਵਾਲਾ ਜੀ ਉਰੀ ਦਾ। ਤੇ ਮੈਂ ਇਹਨਾਂ ਦੇ ਨਾਲ ਹੀ ਰਹਿੰਦਾ ਜੀ, ਬਾਈ ਦੇ ਗੱਡੀ ਤੇ ਹੀ ਰਹਿੰਦਾ ਜੀ। ਤੇ ਮੈਂ ਅੱਗੇ ਬੈਠਿਆ ਤਾਂ ਜੀ, ਮੈਂ ਸਾਰਾ ਲਾਈਫ ਦੇਖਿਆ ਜੀ। ਉਹਨਾਂ ਨੇ ਆ ਕੇ ਜੀ ਡੰਡੇ ਮਾਰੇ ਗੱਡੀ ਤੇ, ਜੇ ਅਸੀਂ ਰੋਕੀ ਨਹੀਂ ਹੈ, ਸਾਰੇ ਕਿਤੇ ਡੰਡੇ ਮਾਰੇ ਆ ਜੀ ਉਹਨਾਂ ਨੇ। ਫਿਰ ਇਹਨਾਂ ਅੱਗੇ ਟੈਂਪੂ ਲਾ ਲਿਆ ਜੀ, ਇਹਨਾਂ ਨੇ ਇੱਕ ਲੱਤ ਬ੍ਰੇਕ ਮਾਰੀ, ਸੁਣਗਾ ਮੈਂ ਆ ਕੇ ਜੀ ਗੱਡੀ ਦੇ ਸ਼ੀਸ਼ੇ ਨਾਲ ਲੱਗਿਆ ਜੀ ਅੱਗੇ। ਤੇ ਜਦੋਂ ਉਹਨਾਂ ਨੇ ਕੀ ਲੱਗਦਾ ਸੀ ਇਸ ਘਟਨਾ ਨੂੰ ਦੇਖ ਕੇ, ਕਿਉਂਕਿ ਪਹਿਲਾਂ ਜ਼ਿੰਦਗੀ ਦੇ ਵਿੱਚ ਹੋ ਸਕਦਾ ਇਸ ਤਰ੍ਹਾਂ ਦੀ ਘਟਨਾ ਦੇਖਣ ਨੂੰ ਨਾ ਮਿਲੀ ਹੋਵੇ? ਸਾਡੇ ਨਾਲ ਤਾਂ ਹੁੰਦਾ ਹੀ ਰਹਿੰਦਾ ਜੀ, ਅਸੀਂ ਤਾਂ ਗੱਡੀ ਦੇ ਉੱਪਰ ਹੀ ਰਹਿੰਦੇ ਹਾਂ ਜੀ, ਅਸੀਂ ਤਾਂ ਦੇਖਦੇ ਰਹਿੰਦੇ ਹਾਂ ਬਿਹਾਰ ਮਾ ਜੀ ਕਿਆ ਹੁੰਦਾ। ਗੁੰਡਾ ਨਹੀਂ, ਜਿਸ ਤਰੀਕੇ ਦੇ ਨਾਲ ਸੰਗਤ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ ਉਹਨਾਂ ਦਾ ਜੀ ਸਾਰਾ ਹੀ ਉਹਨਾਂ ਦਾ ਆਹੀ ਕੰਮ ਇਰਾਦਾ है जी ਉਹਨਾਂ का भी। हाँ जी, जिस हिसाब से बाइक के ऊपर गिरे, इन्हों टाकी नहीं खोलन दी, उन्होंने जद ही टाकी खोल के एक लाती के ऊपर गिर गई। फिर इधर मेरे लागा मुंडा बैठा था जी, आ उतरे जिन्हें आ उतरे, इन्होंने छड़ाया, इन्होंने पता नहीं किधर से जी आ गए, बहुत बंदे थे जी, ਸਾਰੇ ਗਿਰ ਗਏ ਜੀ ਉੱਪਰ ਆ ਕੇ ਸਾਡੇ। ਇਹਨਾਂ ਦੇ ਸਿਰ ਤੇ ਬੜੀ ਤਰਾਸਦੀ ਵਾਲੀ ਗੱਲ ਹੈ ਕਿ ਧਰਮ ਦਾ ਬੁਰਕਾ ਪਾ ਕੇ ਆਪਣੇ ਆਪ ਨੂੰ ਧਰਮੀ ਕਹਾਉਣ ਵਾਲੇ ਅਧਰਮੀ ਲੋਕਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਸਿੱਖ ਸੰਗਤ ਨੂੰ ਨਿਸ਼ਾਨਾ ਬਣਾਉਣਾ, ਲੁੱਟ ਖੋਹ ਤਾਂ ਦੂਰ ਦੀ ਗੱਲ, ਸਗੋਂ ਜਾਨਲੇਵਾ ਹਮਲਾ ਕਰ ਦੇਣਾ। ਪਰ ਦੂਜੇ ਪਾਸੇ ਵੱਡੀ ਤਾਦਾਦ ਦੇ ਵਿੱਚੋਂ ਗਿਣੀ ਮਿੱਥੀ ਸਾਜ਼ਿਸ਼ ਤਹਿਤ ਸਿੱਖ ਸੰਗਤ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਸੀ ਜਾਨਲੇਵਾ ਇੱਕ ਤਰ੍ਹਾਂ ਦੇ ਨਾਲ ਮਾਰੂ ਹਮਲਾ ਕਰਨਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮਸਲਿਆਂ ਨੂੰ ਲੈ ਕੇ ਤੁਹਾਡੇ ਨਾਲ ਸਾਂਝ ਕਰਦੇ ਰਹਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।